ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ, 96.5 FM ਯੂਬਾ ਸਿਟੀ, ਇਸੇ ਤਰ੍ਹਾਂ 1470 AM ਸੈਕਰਾਮੈਂਟੋ, 1300 AM ਫ੍ਰਿਜ਼ਨੋ, 1 FM ਫ੍ਰਿਜ਼ਨੋ, 1350 AM ਬੇਕਰਸਫੀਲਡ ਅਤੇ ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ ਜਿਹੜੇ ਸਾਡੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ ਹੈਗੇ ਆ, ਸੈਨੋਜ਼ੇ, ਬਰਕਲੇ, ਟਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ। ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 25 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਸੋਮਵਾਰ ਆ। ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਸਾਡੇ ਸਹਿਯੋਗੀਆਂ ਦਾ, ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408 272 2500 4082722500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦਾ ਸਮਾਂ ਚੱਲ ਰਿਹਾ ਹੈ। ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦੇ ਲਈ ਇਹਨਾਂ ਦੇ ਕੋਲੋਂ ਤੁਸੀਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ 408 272 2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਸਤਨਾਮ ਸਿੰਘ ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਲਰਾਜ ਸਿੰਘ ਬਰਾੜ ਸ਼੍ਰੀ ਗੰਗਾਨਗਰ, ਬੁੱਲਾ ਸਿੰਘ ਰਾਣਾ ਯੂਬਾ ਸਿਟੀ, ਹਰਜੀਤ ਸਿੰਘ ਲਿਵਰਮੋਰ, ਕਰਮਜੀਤ ਸਿੰਘ ਟਰਲੌਕ, ਅਵਤਾਰ ਸਿੱਧੂ, ਰਮਿੰਦਰ ਬਸਰਾ, ਜੱਸੀ ਗਿੱਲ ਪਲੰਬਿੰਗ ਵਾਲੇ, ਸੁੱਖਾ ਸਿੰਘ ਗਾਖਲ, ਸਤਨਾਮ ਸਿੰਘ ਧਾਲੀਵਾਲ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ, ਸਾਰੇ ਜਾਣੇ ਬੇਕਰਸਫੀਲਡ ਤੋਂ। ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਇੱਕ ਖਬਰ ਸ਼ਿਕਾਗੋ ਤੋਂ ਆਈ ਹੈ, ਰਾਜਕਨਵੀਰ ਸਿੰਘ ਜੀ। ਆਪਾਂ ਯੂਨੀਵਰਸਿਟੀ ਦੀਆਂ ਗੱਲਾਂ ਜਿਹੜੀਆਂ ਕਰਦੇ ਰਹਿੰਦੇ ਹਾਂ ਵੀ ਯੂਨੀਵਰਸਿਟੀ ਦੇ ਵਿੱਚ ਬਹੁਤ ਸਾਰੇ ਜਿਹੜੀ ਆ ਡੈਥ ਹੋ ਰਹੀਆਂ ਹੈਗੀਆਂ, ਕਿਸੇ ਦੀਆਂ ਕੋਈ ਡਰੱਗ ਕਰਨ ਦੇ ਨਾਲ, ਸ਼ਰਾਬ ਪੀਣ ਦੇ ਨਾਲ ਕੋਈ ਕਤਲ ਹੋ ਰਿਹਾ। ਅਤੇ ਅੱਜ ਇੱਕ ਬੜੀ ਬੁਰੀ ਖਬਰ ਆ ਰਹੀ ਆ। ਯੂਨੀਵਰਸਿਟੀ ਆਫ ਇਲੀਨੋਇਸ ਸ਼ਿਕਾਗੋ, ਜਿਹੜੀ ਉੱਥੇ ਦੀ ਪਾਰਕਿੰਗ ਲੋਟ ਦੇ ਵਿੱਚ ਇੱਕ 19 ਸਾਲਾਂ ਦੀ ਇੰਡੀਅਨ ਮੂਲ ਦੀ ਜਿਹੜੀ ਬੱਚੀ ਸੀਗੀ, ਰੂਥ ਜਾਰਜ ਜਿਹਦਾ ਨਾਂ ਦੱਸਿਆ ਗਿਆ, 19 ਸਾਲਾਂ ਦੀ, ਉਹਦੀ ਜਿਹੜੀ ਬਾਡੀ ਆ ਉੱਥੇ ਦੀ ਜਿਹੜੀ ਇੱਕ ਯੂਨੀਵਰਸਿਟੀ ਦੀ ਪਾਰਕਿੰਗ ਲੋਟ ਆ, ਹੈਲਸਟੈਡ ਸਟਰੀਟ ਪਾਰਕਿੰਗ ਗਰਾਜ, ਉਹਦੇ ਵਿੱਚ ਉਹਦੀ ਬਾਡੀ ਲੱਭੀ ਹੈਗੀ ਆ। ਕਹਿੰਦੇ ਵੀ ਉਹਦਾ ਜਿਹੜਾ ਗਲਾ ਘੁੱਟ ਕੇ ਉਹਨੂੰ ਮਾਰਿਆ ਗਿਆ ਹੈਗਾ ਆ। ਅਤੇ ਉਹਦੀ ਬਾਡੀ ਜਿਹੜੀ ਆਇਡੈਂਟੀਫਾਈ ਕੀਤੀ ਗਈ ਆ ਕੁੱਕ ਕਾਉਂਟੀ ਮੈਡੀਕਲ ਐਗਜ਼ਾਮੀਨਰ ਵੱਲੋਂ। ਜਾਰਜ ਰੂਥ ਅੰਡਰ ਗ੍ਰੈਜੂਏਟ ਸਟੂਡੈਂਟ ਸੀਗੀ ਉਹ, ਵੈਰਵਾਈਨ। ਅਤੇ ਇੱਕ ਬੰਦੇ ਨੂੰ ਵੀ ਜਿਹੜਾ ਆ ਅਰੈਸਟ ਕੀਤਾ ਗਿਆ ਹੈਗਾ, ਅਤੇ ਪਰ ਉਹ ਕਹਿੰਦੇ ਯੂਨੀਵਰਸਿਟੀ ਦਾ ਸਟੂਡੈਂਟ ਹੈ ਨਹੀਂ। ਸੋ ਇਹ ਬਹੁਤ ਹੀ ਜਿਹੜੀ ਬੁਰੀ ਖਬਰ ਯੂਨੀਵਰਸਿਟੀ ਤੋਂ ਆ ਰਹੀ ਹੈਗੀ ਆ। ਜੀ ਜੀ, ਬਿਲਕੁਲ। ਇਹ ਕਈ ਤਰੀਕੇ ਦੀਆਂ ਇੱਦਾਂ ਦੀਆਂ ਸਮੱਸਿਆਵਾਂ ਜਿਹੜੀਆਂ ਆ ਹੁਣ ਸਾਹਮਣੇ ਜਿਹੜੀਆਂ ਆ ਹਰਜੋਤ ਸਿੰਘ ਜੀ ਆ ਰਹੀਆਂ ਨੇ, ਖਾਸ ਕਰਕੇ ਕੈਂਪਸਿਸ ਦੇ ਵਿੱਚੋਂ। ਸਟ੍ਰੈਸ ਲੈਵਲ ਵੀ ਬਹੁਤ ਨੇ, ਹੋਰ ਵੀ ਬਹੁਤ ਕੁਛ ਹੈਗਾ, ਅਤੇ ਕਈ ਤੇ ਕਿਤੇ ਥਾਵਾਂ ਦੇ ਉੱਤੇ ਇੱਦਾਂ ਦੀ ਵੀ ਜਿਹੜੀਆਂ ਮਾੜੀਆਂ ਘਟਨਾਵਾਂ ਜਿਹੜੀਆਂ ਉਹ ਵਾਪਰ ਰਹੀਆਂ ਨੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਨੇਵੀ ਸੀਲ ਜਿਹੜੇ ਗੈਲਾਗਰ, ਉਸ ਮਾਮਲੇ ਦੇ ਵਿੱਚ ਨੇਵੀ ਦੇ ਇਸ ਟਾਈਮ ਜਿਹੜੇ ਮੁੱਖ ਸਕੱਤਰ ਆ, ਉਹਨਾਂ ਨੂੰ ਬਾਹਰ ਦਾ ਰਸਤਾ ਜਿਹੜਾ ਉਹ ਦਿਖਾ ਦਿੱਤਾ ਗਿਆ। ਰਿਚਰਡ ਸਪੈਂਸਰ ਆ, ਉਹਨਾਂ ਤੋਂ ਉਹਨਾਂ ਦਾ ਅਸਤੀਫਾ, ਉਹਨਾਂ ਦੇ ਅਹੁਦੇ ਤੋਂ ਉਹਨਾਂ ਨੂੰ ਲਾ ਦਿੱਤਾ ਗਿਆ ਆ, ਉਹਨਾਂ ਨੂੰ ਫਾਇਰ ਕਰ ਦਿੱਤਾ ਗਿਆ ਆ। ਪੈਂਟਾਗਨ ਨੇ ਜਿਹੜਾ ਵੀਕਐਂਡ ਦੇ ਉੱਤੇ ਇਹ ਕਦਮ ਚੱਕਿਆ। ਰਾਸ਼ਟਰਪਤੀ ਟਰੰਪ ਨੇ ਜਿਹੜਾ ਨੇਵੀ ਦਾ ਇੱਕ ਜਿਹੜਾ ਸੀਲ ਸੀਗਾ, ਐਡੀ ਗੈਲਹਰ, ਉਸ ਨੂੰ ਮੁਆਫੀ ਵੀ ਜਿਹੜੀ ਉਹ ਦਿੱਤੀ ਸੀ, ਅਤੇ ਉਸ ਦਾ ਰੈਂਕ ਵੀ ਜਿਹੜਾ ਮੁੜ ਕੇ ਦੁਬਾਰਾ ਬਹਾਲ ਕਰਨ ਦੀ ਹੁਕਮ ਦੇ ਦਿੱਤਾ ਸੀ, ਜਿਸ ਦੇ ਉੱਤੇ ਜਿਹੜੇ ਨੇਵੀ ਦੇ ਸੈਕਟਰੀ ਆ, ਉਹਨਾਂ ਨੇ ਉਦੋਂ ਹੀ ਨੇਵੀ ਨੇ ਜਿਹੜਾ ਆਖਿਆ ਸੀਗਾ ਵੀ ਉਹ ਉਸ ਦੇ ਉੱਤੇ ਸੋਚਣਗੇ, ਵਿਚਾਰਨਗੇ ਵੀ ਇੱਦਾਂ ਜਿਹੜਾ ਕੀਤਾ ਜਾ ਸਕਦਾ ਹੈ, ਕਰਨਾ ਚਾਹੀਦਾ ਹੈ ਜਾਂ ਨਹੀਂ, ਕਿਉਂਕਿ ਨੇਵੀ ਦੇ ਆਪਣੇ ਜਿਹੜੇ ਜਿਹੜੀ ਉਹਨਾਂ ਦੀ ਅਦਾਲਤ ਹੁੰਦੀ ਆ, ਨੇਵੀ ਜਿਹੜਾ ਕੋਰਟ ਆ, ਉਸ ਦੇ ਵਿੱਚ ਇਸ ਨੂੰ ਦੋਸ਼ੀ ਪਾਇਆ ਗਿਆ ਸੀ, ਅਤੇ ਉਦੋਂ ਇਸ ਦਾ ਜਿਹੜਾ ਰੈਂਕ ਆ ਉਹ ਘਟਾ ਦਿੱਤਾ ਗਿਆ ਸੀਗਾ। ਇਸ ਦੇ ਉੱਤੇ ਵਾਰ ਕ੍ਰਾਈਮ ਦੇ ਜਿਹੜੇ ਚਾਰਜਿਸ ਆ ਉਹ ਲੱਗੇ ਸੀਗੇ, ਜਿਨ੍ਹਾਂ ਨੂੰ ਬਾਅਦ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਜਿਹੜਾ ਆ ਉਹ ਮੁਆਫ ਕਰ ਦਿੱਤਾ ਸੀਗਾ। ਅਤੇ ਇਹਨਾਂ ਦੇ ਵਿੱਚ ਆਪਸੀ ਜਿਹੜੀ ਤਲਖੀ ਜਿਹੜੀ ਉਹ ਵਧੀ, ਅਤੇ ਫਿਰ ਰਾਸ਼ਟਰਪਤੀ ਟਰੰਪ ਦੇ ਕਹਿਣ ਦੇ ਉੱਤੇ ਜਿਹੜਾ ਪੈਂਟਾਗਨ ਨੇ ਇਹਨਾਂ ਨੂੰ ਜਿਹੜਾ ਅਹੁਦੇ ਤੋਂ ਲਾ ਦਿੱਤਾ ਗਿਆ ਆ। ਜਿਹੜੇ ਨੇਵੀ ਦੇ ਜਿਹੜੇ ਸੈਕਟਰੀ ਆ, ਉਹਨਾਂ ਨੇ ਜਾਂਦੇ ਜਾਂਦੇ ਆਪਣਾ ਇਹ ਨਹੀਂ ਕਿਹਾ ਵੀ ਮੈਂ ਅਸਤੀਫਾ ਨਹੀਂ ਦੇ ਰਿਹਾ,
ਅਤੇ ਮੈਂ ਇਹ ਜਿਹੜਾ ਚਿੱਠੀ ਦੇ ਵਿੱਚ ਉਹਨਾਂ ਨੇ ਕਿਹਾ ਵੀ ਹਾਂ ਵੀ ਮੈਂ ਇਸ ਨੂੰ ਅਕਨੋਲਜ ਕਰਦਾ ਵੀ ਮੈਨੂੰ ਟਰਮੀਨੇਟ ਜਿਹੜਾ ਉਹ ਕਰ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਵੀ ਜਿਹੜੀ ਵੀ ਚੀਜ਼ ਇਹ ਨਹੀਂ ਹੁੰਦਾ ਵੀ ਇੱਕ ਮਰਿਆਦਾ ਹੁੰਦੀ, ਇੱਕ ਰੂਲ ਰੈਗੂਲੇਸ਼ਨਸ ਕਿਸੇ ਵੀ ਇੱਕ ਸੰਸਥਾ ਦੇ ਹੁੰਦੇ ਆ ਵੀ ਤੁਸੀਂ ਉੱਤੋਂ ਦੀ ਜਿਹੜਾ ਟੱਪ ਕੇ ਜਿਹੜੀ ਇੱਕ ਹਿਸਾਬ ਦੇ ਨਾਲ ਜੇ ਗੱਲ ਕਰੋਗੇ ਤਾਂ ਉਹ ਚੀਜ਼ ਮਾੜੀ ਆ। ਅਤੇ ਇਹ ਲੱਗਦਾ ਹੀ ਸੀਗਾ ਉਦੋਂ ਉਹਨਾਂ ਨੇ ਹਰਜੋਤ ਸਿੰਘ ਜੀ ਕਿਹਾ ਸੀਗਾ ਜਿਹੜੇ ਨੇਵੀ ਦੇ ਸੈਕਟਰੀ ਆ ਵੀ ਜੇ ਇੱਦਾਂ ਹੋਇਆ ਤਾਂ ਹੋ ਸਕਦਾ ਵੀ ਮੈਂ ਅਸਤੀਫਾ ਹੀ ਦੇ ਦਿਆਂ, ਅਤੇ ਉਸ ਤੋਂ ਪਹਿਲਾਂ ਹੀ ਇਹ ਅਸਤੀਫੇ ਦੇਣ ਦੀ ਗੱਲ ਆਉਂਦੀ ਤਾਂ ਇਹਨਾਂ ਨੇ ਜਿਹੜਾ ਆ ਇਹਨਾਂ ਨੂੰ ਟਰਮੀਨੇਟ ਹੀ ਕਰ ਦਿੱਤਾ, ਇਹਨਾਂ ਨੂੰ ਅਹੁਦੇ ਤੋਂ ਹੀ ਜਿਹੜਾ ਉਹ ਲਾਂਭੇ ਕਰ ਦਿੱਤਾ ਆ। ਸੋ ਇੱਕ ਹੋਰ ਜਿਹੜਾ ਕਹਿ ਲਓ ਵੀ ਰਾਸ਼ਟਰਪਤੀ ਟਰੰਪ ਦੇ ਕਾਰਜਕਾਲ ਦੇ ਦੌਰਾਨ ਇਸ ਤਰੀਕੇ ਦੇ ਨਾਲ ਇੱਕ ਵੱਡੇ ਅਹੁਦੇ ਤੋਂ ਉਹਨਾਂ ਨੂੰ ਲਾਂਭੇ ਕੀਤਾ ਗਿਆ ਆ, ਅਤੇ ਇਹਨਾਂ ਦੀ ਆਪਸੀ ਜਿਹੜੀ ਤਲਖੀ ਆ ਉਹਨਾਂ ਦੀ ਹੁਣ ਦੁਬਾਰਾ ਜਿਹੜੀ ਉਹ ਵਧੀ ਹੈਗੀ ਆ। ਜੀ, ਅਗਲੀ ਖਬਰ ਜਿਹੜੀ ਆ ਰਹੀ ਹੈਗੀ ਆ, ਇੱਕ ਉਹ ਸੁਪਰੀਮ ਕੋਰਟ ਜਿਹੜੀ US ਦੀ ਆ ਉਹਦੇ ਨਾਲ ਰਿਲੇਟਡ ਆ। ਇਹ ਇੱਕ ਪੋਡਕਾਸਟ ਦੇ ਉੱਤੇ ਇੱਕ ਸੀਰੀਅਲ ਬੜਾ ਪੋਪੂਲਰ ਚੱਲਦਾ, ਜਿਹਦੇ ਸੰਬੰਧ ਦੇ ਵਿੱਚ ਇੱਕ ਅਦਨਨ ਸਈਦ ਨਾਮ ਦੇ ਬੰਦੇ ਨੇ, ਨੌਜਵਾਨ ਮੁੰਡਾ ਸੀਗਾ 19 ਸਾਲਾਂ ਦਾ, ਉਸਨੇ ਆਪਣੀ ਜਿਹੜੀ ਇੱਕ ਗਰਲਫਰੈਂਡ ਆ ਹਾਈ ਮਿਲਨ ਲਈ ਉਹਦਾ ਜਿਹੜਾ 1999 ਦੇ ਵਿੱਚ ਕਤਲ ਕਰ ਦਿੱਤਾ ਸੀ, ਅਤੇ ਉਸ ਨੂੰ ਜਿਹੜੀ ਆ ਲਾਈਫ ਇੰਪ੍ਰਿਜ਼ਨਮੈਂਟ ਜਿਹੜੀ ਆ ਮੈਰੀਲੈਂਡ ਕੋਰਟ ਆਫ ਅਪੀਲਸ ਵੱਲੋਂ ਦਿੱਤੀ ਗਈ ਸੀਗੀ। ਅਤੇ ਇੱਕੋ ਹੀ ਵਿਟਨੈਸ ਸੀ ਜਿਹਦੇ ਸਾਹਮਣੇ ਕਹਿੰਦੇ ਵੀ ਉਸਨੇ ਉਹ ਜਗ੍ਹਾ ਪੱਟ ਕੇ ਉੱਥੇ ਜਿਹੜੀ ਉਹਦੀ ਬੋਡੀ ਆ ਜਿਹੜੀ ਇਹ 19 ਸਾਲਾਂ ਦੀ ਜਿਹੜੀ ਬੱਚੀ ਸੀ ਉਹਦੀ ਦੱਬ ਦਿੱਤੀ ਸੀ। ਅਤੇ ਉਦੋਂ ਬਾਅਦ ਜਿਹੜੇ ਹੁਣ ਉਹਦੇ ਲਾਇਰ ਆ ਉਹ ਟਰਾਈ ਕਰ ਰਹੇ ਸੀ ਵੀ US ਜਿਹੜੀ ਸੁਪਰੀਮ ਕੋਰਟ ਆ ਉਹ ਇਸ ਕੇਸ ਨੂੰ ਦੁਬਾਰਾ ਕੀ ਲਵੇ, ਕਿਉਂਕਿ ਉਸ ਟਾਈਮ ਦੇ ਉੱਤੇ ਜਿਹੜੇ ਵਿਟਨੈਸਸ ਆ ਸਾਰਿਆਂ ਨੂੰ ਚੱਜ ਦੇ ਨਾਲ ਜਿਹੜਾ ਨਹੀਂ ਲਿਆ ਗਿਆ ਸੀ, ਅਤੇ ਪਰ US ਦੀ ਜਿਹੜੀ ਸੁਪਰੀਮ ਕੋਰਟ ਆ ਉਸ ਨੇ ਜਿਹੜਾ ਆ ਇਹ ਕੇਸ ਲੈਣ ਤੋਂ ਨਾਂਹ ਕਰ ਦਿੱਤੀ। ਜੀ ਬਿਲਕੁਲ, ਇਹ ਸੀਰੀਅਲ ਹੀ ਇਸ ਪੋਡਕਾਸਟ ਦਾ ਜਿਹੜਾ ਉਹ ਨਾਮ ਹੈਗਾ ਆ, ਅਤੇ ਕਾਫੀ ਇਸ ਦੇ ਵਿੱਚ ਇਸ ਤਰੀਕੇ ਦੇ ਤੱਥੀਆਂ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਪੇਸ਼ ਜਿਹੜੀਆਂ ਹਰਜੋਤ ਸਿੰਘ ਜੀ ਉਹ ਹੋਈਆਂ ਨੇ ਵੀ ਜਿਹੜੀਆਂ ਕਿ ਇਸ ਪੂਰੀ ਕਹਿੰਦੇ ਵੀ ਕਨਵਿਕਸ਼ਨ ਦੇ ਉੱਤੇ ਸਵਾਲ ਜਿਹੜੀਆਂ ਉਹ ਚੁੱਕਦੀਆਂ ਸੀਗੀਆਂ, ਪਰ ਸੁਪਰੀਮ ਕੋਰਟ ਨੇ ਜਿੱਦਾਂ ਤੁਸੀਂ ਦੱਸਿਆ ਵੀ ਇਸ ਕੇਸ ਦੀ ਸੁਣਵਾਈ ਲੈਣ ਤੋਂ ਹੁਣ ਇਨਕਾਰ ਉਹ ਕਰ ਦਿੱਤਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਇੱਕ ਕਥਿਤ ਰਿਪੋਰਟ ਜਿਹੜੀ ਸਾਹਮਣੇ ਆ ਰਹੀ ਆ, ਗੁਲਿਆਨੀ ਦਾ ਜਿਹੜਾ ਐਸੋਸੀਏਟ ਜਿਸ ਨੂੰ ਪਹਿਲਾਂ ਜਿਹੜਾ ਫੜਿਆ ਗਿਆ ਸੀਗਾ, ਉਸ ਨੇ ਹੁਣ ਦਾਅਵਾ ਪੇਸ਼ ਕੀਤਾ ਆ ਵੀ ਕਹਿੰਦਾ ਵੀ ਉਹ ਦੱਸਣ ਦੇ ਲਈ ਰਾਜੀ ਆ, ਉਹ ਦੱਸੇਗਾ ਵੀ ਜਿਹੜਾ ਕਾਂਗਰਸ ਦੇ ਉਸ ਟਾਈਮ ਦੇ ਉੱਤੇ ਜਿਹੜੀ ਇੰਟੈਲੀਜੈਂਸ ਕਮੇਟੀ ਦੇ ਜਿਹੜੇ ਚੇਅਰ ਰਹੇ ਜਿਹੜੇ ਨਿਊਨਜ਼ ਜਿਹੜੇ ਹੈਗੇ ਨੇ ਵੀ ਉਹ ਯੂਕਰੇਨ ਦੇ ਇੱਕ ਅਧਿਕਾਰੀ ਦੇ ਨਾਲ, ਸਾਬਕਾ ਯੂਕਰੇਨ ਦੇ ਅਧਿਕਾਰੀ ਦੇ ਨਾਲ ਉਹ ਮਿਲੇ ਤਾਂ ਜੋ ਕਹਿੰਦੇ ਵੀ ਬਾਈਡਨ ਦੇ ਉੱਤੇ ਜਿਹੜੀ ਉਹ ਡਰਟ ਜਿਹੜੀ ਆ ਉਹ ਲੱਭ ਸਕਣ, ਜਿਹੜੇ ਕਿ ਰਾਸ਼ਟਰਪਤੀ ਟਰੰਪ ਦੇ ਮੁੱਖ ਸਿਆਸੀ ਰਾਈਵਲ ਦੇ ਵਜੋਂ ਜਿਨ੍ਹਾਂ ਨੂੰ ਦੇਖਿਆ ਜਾ ਰਿਹਾ ਆ। ਇਸ ਜੇ ਇਹ ਚੀਜ਼ ਹਰਜੋਤ ਸਿੰਘ ਜੀ ਸਾਬਤ ਹੁੰਦੀ ਆ ਤਾਂ ਜਿਹੜੇ ਨਿਊਨਜ਼ ਹੈਗੇ ਆ ਉਹਨਾਂ ਦੇ ਜਿਹੜੇ ਕਿ ਇਸ ਟਾਈਮ ਮੁੱਖ ਤੌਰ ਦੇ ਉੱਤੇ ਜਿਹੜੇ ਟਾਰਚ ਬੀਅਰਰ ਆਪਾਂ ਕਹਿ ਸਕਦੇ ਹਾਂ ਵੀ ਰਾਸ਼ਟਰਪਤੀ ਟਰੰਪ ਦੀ ਇੰਪੀਚਮੈਂਟ ਦੇ ਖਿਲਾਫ ਜਿਹੜੀ ਰਿਪਬਲਿਕਨ ਪਾਰਟੀ ਵੱਲੋਂ ਮੁੱਖ ਬੁਲਾਰੇ ਦੇ ਵਜੋਂ ਵੀ ਆ, ਅਤੇ ਰੈਂਕਿੰਗ ਮੈਂਬਰ ਹੈਗੇ ਨੇ ਇਸ ਟਾਈਮ ਇੰਪੀਚਮੈਂਟ ਇਨਕੁਆਇਰੀ ਦੀ ਜਿਹੜੀ ਕਮੇਟੀ ਆ ਉਸ ਦੇ ਵੀ ਉਹਨਾਂ ਦੇ ਉੱਤੇ ਕਈ ਤਰੀਕੇ ਦੇ ਜਿਹੜੇ ਸ਼ੱਕ, ਕਈ ਤਰੀਕੇ ਦੇ ਸਵਾਲ ਜਿਹੜੇ ਉਹ ਪੈਦਾ ਹੋਣਗੇ। ਇਹ ਜਿਹੜਾ ਅਟਰਨੀ ਜੋਸਫ ਏ ਬੌਂਡੀ ਜਿਹੜਾ ਆ ਉਹ ਉਸ ਨੇ ਜਿਹੜਾ ਹੁਣ ਦਾਅਵਾ ਪੇਸ਼ ਕੀਤਾ ਹੈ, ਅਤੇ ਜੇ ਹਰਜੋਤ ਸਿੰਘ ਜੀ ਵਾਕਿਆ ਹੀ ਇਹ ਕਥਿਤ ਗੱਲਾਂ ਇਹ ਸਾਹਮਣੇ ਆਉਂਦੀਆਂ ਅਤੇ ਇਹ ਇੰਪੀਚਮੈਂਟ ਇਨਕੁਆਇਰੀ ਦੇ ਵਿੱਚ ਸਗੋਂ ਹੋਰ ਜਿਹੜੇ ਰਾਸ਼ਟਰਪਤੀ ਟਰੰਪ ਨੂੰ ਜਿਹੜੀਆਂ ਆ ਤੱਤੇ ਪਾਣੀ ਦੇ ਵਿੱਚ ਜਿਹੜੀਆਂ ਧਕੇਲ ਸਕਦੀਆਂ ਆ, ਇਹ ਦੇਖਣ ਵਾਲੀ ਗੱਲ ਰਹੇਗੀ ਵੀ ਇਸ ਗੁਲਿਆਨੀ ਦੇ ਐਸੋਸੀਏਟ ਦੀ ਗੱਲ ਦੇ ਵਿੱਚ ਕਿੰਨੀ ਕੁ ਜਿਹੜੀ ਹੈ ਸੱਚਾਈ ਆ, ਜਾਂ ਉਹਨਾਂ ਦੇ ਨਾਲ ਜਿਹੜੀ ਵਿਗੜੀ ਹੋਣ ਕਰਕੇ ਉਹ ਵੈਸੇ ਹੀ ਜਿਹੜੀਆਂ ਗੱਲਾਂ ਆ ਉਹ ਕਰ ਰਿਹਾ ਆ। ਇੱਥੋਂ ਤੱਕ ਵੀ ਰੂਡੀ ਗੁਲਿਆਨੀ ਵੀ ਜਿਹੜਾ ਆ ਅੱਜ ਕੱਲ੍ਹ ਕਹਿੰਦੇ ਆ ਵੀ ਵੀਕਐਂਡ ਦੇ ਉੱਤੇ ਕੁਛ ਅਜਿਹੀਆਂ ਹੀ ਗੱਲਾਂ ਜਿਹੜੀਆਂ ਕਰ ਰਿਹਾ ਸੀਗਾ ਵੀ ਉਹ ਵੀ ਕੁਛ ਨਾ ਕੁਛ ਇਸ ਮਾਮਲੇ ਦੇ ਵਿੱਚ ਟੈਸਟੀਫਾਈ ਕਰਨ ਬਾਰੇ ਵਿਚਾਰ ਕਰ ਰਿਹਾ ਹੈਗਾ ਆ। ਜੀ, ਅਗਲੀ ਖਬਰ ਜਿਹੜੀ ਆ ਉਹ ਐਡਮ ਸ਼ਿਫ ਨੂੰ ਲੈ ਕੇ ਆ ਰਹੀ ਆ। ਐਡਮ ਸ਼ਿਫ ਜਿਹੜੇ ਕਿ ਹਾਊਸ ਇੰਟੈਲੀਜੈਂਸ ਕਮੇਟੀ ਦੇ ਜਿਹੜੇ ਚੇਅਰਮੈਨ ਹੈਗੇ ਆ, ਡੈਮੋਕ੍ਰੇਟ ਆ ਕੈਲੀਫੋਰਨੀਆ ਤੋਂ, ਉਹਨਾਂ ਦੇ ਅਗੇਂਸਟ ਇੱਕ ਜਿਹੜੀ ਕਾਂਗਰਸ ਦੇ ਲਈ ਬੀਬੀ ਖੜੀ ਹੋਈ ਆ, ਜੈਨੀਫਰ ਬਾਰਬੋਸਾ। ਉਸਨੇ ਇਹ ਕਿਹਾ ਵੀ 2012 ਤੋਂ ਲੈ ਕੇ ਹੁਣ ਤੱਕ ਜਿਹੜਾ ਕਾਂਗਰਸਮੈਨ ਸ਼ਿਫ ਆ ਇਸ ਨੇ ਇੱਕ ਵੀ ਬਿੱਲ ਜਿਹੜਾ ਆ ਉਹ ਆਪਣੀ ਕੌਂਸਟੀਚੁਐਂਸੀ ਦੇ ਹੱਕ ਦੇ ਲਈ ਨਹੀਂ ਲਿਆਂਦਾ। ਈਵਨ ਕਹਿੰਦੀ ਹੋਮਲੈਸਨੈਸ ਦਾ ਇੱਕ ਬਿੱਲ ਸੀ, ਉਹ ਵੀ ਜਿਹੜੀ ਵਾਲਟਰ ਹੈਗੀ ਆ ਉਹ ਲੈ ਕੇ ਆਈ ਸੀ, ਮੈਕਸੀਨ ਵਾਟਰਸ, ਅਤੇ ਉਹਦੇ ਨਾਲ
ਕੋ ਸਪਾਂਸਰ ਕੀਤਾ ਸੀ, ਜਦੋਂ ਕਿ ਉਹ ਬਿੱਲ ਵੀ ਕਹਿੰਦੀ ਵੀ ਕੁਛ ਨਹੀਂ ਕਰਦਾ, ਜਿਹੜੀਆਂ ਪੁਰਾਣੀਆਂ ਪਾਲਿਸੀਜ਼ ਆ ਉਹਨਾਂ ਦੇ ਉੱਤੇ ਹੀ ਉਹ ਬੇਸਡ ਹੈਗਾ ਵੀ ਹੋਮਲੈਸ ਜਿਹੜੇ ਲੋਕ ਆ ਉਹਨਾਂ ਨੂੰ ਯੂਨਿਟ ਬਣਾ ਕੇ ਦਿਓ, 5 ਲੱਖ ਤੋਂ 7 ਲੱਖ ਪਰ ਯੂਨਿਟ ਕਹਿੰਦੀ ਉਹਨਾਂ ਦੀ ਕਾਸਟ ਆਣੀ ਆ, ਜਦ ਕਿ ਮੇਨ ਇਸ਼ੂ ਸਾਡਾ ਹੈਗਾ ਮੈਂਟਲ ਹੈਲਥ ਦੇ ਉੱਤੇ ਲੋਕਾਂ ਨੂੰ ਹਾਇਰ ਕਰਨਾ ਅਤੇ ਉਹਨਾਂ ਨੂੰ ਜਿਹੜੀ ਆ ਜਿੰਨੇ ਵੀ ਹੋਮਲੈਸ ਲੋਕ ਹੈਗੇ ਆ ਉਹਨਾਂ ਨੂੰ ਹੈਲਪ ਦੇਣੀ। ਕਹਿੰਦੀ ਭਈ ਐਡਮ ਸ਼ਿਫ ਜਿਹਦਾ ਕਾਂਗਰੈਸ਼ਨਲ ਡਿਸਟ੍ਰਿਕਟ 28th ਬਣਦਾ ਆ, ਉਸ ਦੇ ਏਰੀਏ ਦੇ ਵਿੱਚ 12% ਹੋਮਲੈਸਨੈਸ ਪਿਛਲੇ ਸਾਲ ਵਧੀ ਹੈਗੀ ਆ। 49,000 ਦੇ ਕਰੀਬ ਲਾਸ ਐਂਜਲਸ ਕਾਉਂਟੀ ਦੇ ਵਿੱਚ 59,000 ਦੇ ਕਰੀਬ ਜਿਹੜੀ ਲਾਸ ਐਂਜਲਸ ਕਾਉਂਟੀ ਆ ਉੱਥੇ ਹੋਮਲੈਸ ਪੀਪਲ ਰਹਿੰਦੇ ਆ। ਇਹ ਜਿਹੜਾ ਏਰੀਆ ਆ ਇਹ ਐਡਮ ਸ਼ਿਫ ਦਾ ਏਰੀਆ ਹੈਗਾ ਜੀ। ਇਹ ਚਲੋ ਇੱਕ ਜਿਹੜੇ ਇੱਕ ਇਲਾਕੇ ਦੀ ਹੈ, ਬਾਕੀ ਓਵਰਆਲ ਕਿਸੇ ਪਾਸੇ ਵੀ ਜਿਹੜਾ ਆ ਇਸ ਦੇ ਉੱਤੇ ਕੋਈ ਵੀ ਕੰਮ ਜਿਹੜਾ ਉਹ ਨਹੀਂ ਹੋ ਰਿਹਾ, ਚਾਹੇ ਉਹ ਰਿਪਬਲਿਕਨ ਆ ਚਾਹੇ ਉਹ ਡੈਮੋਕਰੇਟ ਆ। ਇਹ ਤਾਂ ਅੱਜ ਕੱਲ੍ਹ ਬਿਜ਼ੀ ਬਹੁਤ ਆ ਨਾ ਵੀ ਇੰਪੀਚਮੈਂਟ ਇਨਕੁਆਇਰੀ ਦੇ ਵਿੱਚ ਇਹਨੇ ਬਿੱਲ ਜਿਹੜੇ ਆ ਉਹ ਕਿੱਥੇ ਲਿਆਉਣੇ। ਉਹ ਕਹਿੰਦਾ ਵੀ ਮੈਨੂੰ ਹੁਣ ਮੌਕਾ ਹੈਗਾ ਆ ਵੀ ਆਪਣਾ ਨਾਂ ਜਿਹੜਾ ਇਸ ਦੇ ਵਿੱਚ ਚਮਕਾ ਲਈਏ। ਅਤੇ ਹੁਣੇ ਹਰਜੋਤ ਸਿੰਘ ਜੀ ਇੱਕ ਬ੍ਰੇਕਿੰਗ ਨਿਊਜ਼ ਆ ਰਹੀ ਹੈ, ਡਿਫੈਂਸ ਸੈਕਟਰੀ ਜਿਹੜੇ ਮਾਰਕ ਐਸਪਰ ਆ ਜਿਨ੍ਹਾਂ ਨੇ ਅਸਤੀਫਾ ਲਿਆ ਆ, ਜਿਹੜੇ ਰਿਚਰਡ ਸਪੈਂਸਰ ਦਾ ਜਿਹੜੇ ਨੇਵੀ ਦੇ ਸੈਕਟਰੀ ਸੀ ਉਹਨਾਂ ਤੋਂ, ਵੀ ਉਹਨਾਂ ਨੇ ਇਹ ਹੁਣ ਦੱਸਿਆ ਵੀ ਰਾਸ਼ਟਰਪਤੀ ਟਰੰਪ ਨੇ ਹੀ ਜਿਹੜਾ ਉਹਨਾਂ ਨੂੰ ਹੁਕਮ ਦਿੱਤੇ ਸੀ ਵੀ ਜਿਹੜਾ ਇਹ ਨੇਵੀ ਦਾ ਸੀਲ ਸੀਗਾ ਗੈਲਗਰ, ਚੀਫ ਪੈਟੀ ਆਫਿਸਰ ਐਡੀ ਗੈਲਗਰ, ਉਸ ਦੇ ਉੱਤੋਂ ਜਿਹੜੇ ਵਾਰ ਕ੍ਰਾਈਮ ਦੇ ਜਿਹੜੇ ਕੇਸਿਸ ਹੈਗੇ ਆ ਉਸ ਨੂੰ ਲਾਹ ਲਿਆ ਜਾਵੇ, ਉਹ ਉਸ ਨੂੰ ਪਰਸਿਊ ਨਾ ਕੀਤਾ ਜਾਵੇ ਅਤੇ ਉਹ ਵਾਪਸ ਲੈ ਲਏ ਜਾਣ, ਜਿਸ ਕਰਕੇ ਇਸ ਨੂੰ ਉਹ ਵਾਰ ਕ੍ਰਾਈਮ ਦੇ ਵਿੱਚੋਂ ਹਰਜੋਤ ਸਿੰਘ ਜੀ ਮਾਫੀ ਵੀ ਜਿਹੜੀ ਉਹ ਮਿਲ ਗਈ ਆ ਅਤੇ ਰਾਸ਼ਟਰਪਤੀ ਟਰੰਪ ਨੇ ਜਿਹੜਾ ਇਸ ਨੂੰ ਮਾਫ ਵੀ ਜਿਹੜਾ ਉਹ ਕਰ ਦਿੱਤਾ ਸੀਗਾ। ਸੋ ਕਾਫੀ ਜ਼ਿਆਦਾ ਜਿਹੜੇ ਰਾਸ਼ਟਰਪਤੀ ਟਰੰਪ ਚਾਹੁੰਦੇ ਸੀਗੇ ਵੀ ਜਿਹੜਾ ਐਡੀ ਗੈਲਗਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਨੂੰ ਇਹਨਾਂ ਜਿਹੜੇ ਦੋਸ਼ਾਂ ਤੋਂ ਮੁਕਤ ਜਿਹੜਾ ਉਹ ਕੀਤਾ ਜਾਵੇ, ਜਿਸ ਕਰਕੇ ਉਹਨਾਂ ਨੇ ਆਪਣੇ ਨੇਵੀ ਸੈਕਟਰੀ ਦੇ ਨਾਲ ਹੀ ਇੱਕ ਹਿਸਾਬ ਦੇ ਨਾਲ ਜਿਹੜੀ ਉਹਨਾਂ ਦੀ ਉਹ ਬਣੀ ਨਹੀਂ ਅਤੇ ਉਹਨਾਂ ਨੇ ਉਹ ਵਾਰ ਕ੍ਰਾਈਮ ਦਾ ਮੁੱਦਾ ਜਿਹੜਾ ਗਾਂਹ ਲੈ ਕੇ ਜਾਣ ਤੋਂ ਇਨਕਾਰ ਕਰਵਾਇਆ ਅਤੇ ਉਹਨਾਂ ਨੇ ਹੁਕਮ ਦਿੱਤਾ ਵੀ ਇਸ ਦੇ ਜਿਹੜੇ ਇਹ ਦੋਸ਼ ਇਸ ਦੇ ਉੱਤੇ ਲਾਏ ਆ ਉਹਨਾਂ ਨੂੰ ਵਾਪਸ ਲੈ ਲਿਆ ਜਾਵੇ। ਇਹ ਮਾਰਕ ਐਸਪਰ ਨੇ ਹੁਣੇ ਜਿਹੜਾ ਆ ਇਸ ਦੇ ਬਾਰੇ ਜਾਣਕਾਰੀ ਦਿੱਤੀ ਹੈਗੀ ਆ ਜੀ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਭਈ ਪੂਰੇ ਦੁਨੀਆ ਦੇ ਵਿੱਚ ਜਿਹੜੀ ਆ ਕਾਰਬਨ ਡਾਈਆਕਸਾਈਡ ਜਿਹੜੀ ਆ ਅਰਥ ਦੇ ਐਟਮੋਸਫੀਅਰ ਦੇ ਵਿੱਚ ਇਹ ਹਾਈ ਲੈਵਲ ਦੇ ਉੱਤੇ ਹਾਈ ਰੈਕਡ ਜਿਹੜਾ ਆ ਉਹ ਪਹੁੰਚ ਗਈ ਹੈਗੀ ਆ। ਇਹਦੇ ਸੰਬੰਧ ਦੇ ਵਿੱਚ ਇੱਕ ਨਵੀਂ ਰਿਪੋਰਟ ਆਈ ਆ ਜਿਹਦੇ ਵਿੱਚ ਉਹਨਾਂ ਨੇ ਨਿਊ ਦਿੱਲੀ ਦੀਆਂ ਜਿਹੜੀਆਂ ਦੱਸਿਆ ਵੀ ਕਿਸ ਤਰ੍ਹਾਂ ਉੱਥੇ ਜਿਹੜੀ ਆ ਕਾਰਬਨ ਡਾਈਆਕਸਾਈਡ ਸਾਹ ਲੈਣਾ ਜਿਹੜਾ ਔਖਾ ਹੋਇਆ, ਲੋਕ ਜਿਹੜੇ ਆ ਮੂੰਹ ਢੱਕ ਕੇ ਜਾਂਦੇ ਜਿੱਥੇ ਵੀ ਜਾਂਦੇ ਹੈਗੇ ਆ। 2018 ਦੇ ਵਿੱਚ ਜਿਹੜੀ ਆ ਗ੍ਰੀਨ ਹਾਊਸ ਗੈਸ ਦੀ ਕੰਸਨਟ੍ਰੇਸ਼ਨ ਸੀਗੀ ਜਿਹੜੀ ਕਿ ਫੋਸਲ ਫਿਊਲ ਨੂੰ ਬਰਨ ਕਰਕੇ ਉਹਨੂੰ ਜਾਲਣ ਕਰਕੇ ਹੁੰਦੀ ਆ ਅਤੇ ਉਹ 407.8 ਪਾਰਟਸ ਪਰ ਮਿਲੀਅਨ ਸੀ ਅਤੇ ਇਹ ਬਹੁਤ ਹੀ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਆ। ਸੋ ਇਹ ਜਿਹੜਾ ਟੋਟਲੀ ਜਿਹੜਾ ਆ ਗਲੋਬਲੀ ਜਿਹੜਾ ਐਟਮੋਸਫੀਅਰ ਨੂੰ ਜਿਹੜਾ ਇੱਕ ਤਰ੍ਹਾਂ ਦੇ ਨਾਲ ਖਰਾਬ ਕਰਨ ਜਾ ਰਹੀ ਹੈਗੀ ਆ ਜੀ। ਅਗਲੀ ਗੱਲ ਜਿਹੜੀ ਆ ਹਾਂਗਕਾਂਗ ਤੋਂ ਜਿਹੜੀ ਖਬਰ ਆ ਰਹੀ ਆ, ਉੱਥੇ ਜਿਹੜੀਆਂ ਬੀਤੇ ਦਿਨਾਂ ਦੇ ਵਿੱਚ ਇਲੈਕਸ਼ਨ ਜਿਹੜੀਆਂ ਹੋਈਆਂ ਅਤੇ ਉੱਥੇ ਕਹਿੰਦੇ ਜਿਹੜੇ ਪ੍ਰੋ ਡੈਮੋਕ੍ਰੇਸੀ ਦੇ ਜਿਹੜੇ ਕੈਂਡੀਡੇਟਸ ਆ ਹਾਂਗਕਾਂਗ ਦੇ ਵਿੱਚ ਜਿਹੜੀ ਆ ਉਹਨਾਂ ਨੇ ਕਾਫੀ ਵੱਡੀਆਂ ਜਿਹੜੀਆਂ ਜਿੱਤਾਂ ਉੱਥੇ ਪ੍ਰਾਪਤ ਕੀਤੀਆਂ ਹੈਗੀਆਂ ਆ। ਬੀਤੇ ਐਤਵਾਰ ਉੱਥੇ ਜਿਹੜੀਆਂ ਇਲੈਕਸ਼ਨ ਹੋਈਆਂ ਸੀ 18 ਦੇ ਵਿੱਚੋਂ ਕਹਿੰਦੇ ਜਿਹੜੀਆਂ 17 ਡਿਸਟ੍ਰਿਕਟਸ ਆ ਉਹ ਪ੍ਰੋ ਡੈਮੋਕ੍ਰੇਸੀ ਜਿਹੜੇ ਕਿ ਇਸ ਟਾਈਮ ਜਿਹਨਾਂ ਲੋਕਾਂ ਨੇ ਪ੍ਰਦਰਸ਼ਨ ਲਗਾਤਾਰ ਕਰ ਰਹੇ ਆ, ਵਿਰੋਧ ਜਿਹੜੇ ਇਸ ਟਾਈਮ ਮੌਜੂਦਾ ਪ੍ਰਸ਼ਾਸਨ ਦਾ ਜਿਹੜਾ ਉਹ ਕਰ ਰਹੇ ਆ, ਜਿਹੜਾ ਚਾਈਨਾ ਦਾ ਕੰਟਰੋਲ ਉੱਤੇ ਲਗਾਤਾਰ ਉਹ ਵਧਾਉਣ ਦੀਆਂ ਜਿਹੜੀਆਂ ਉਹਨਾਂ ਦੀਆਂ ਕੋਸ਼ਿਸ਼ਾਂ ਹੈਗੀਆਂ ਉਸ ਦੇ ਖਿਲਾਫ ਜਿਹੜਾ ਉਹ ਕਰ ਰਹੇ ਆ, ਵੀ ਉਹਦੇ ਵਿੱਚੋਂ 18 ਦੇ ਵਿੱਚੋਂ 17 ਡਿਸਟ੍ਰਿਕਟਸ ਦੇ ਵਿੱਚ ਇਹਨਾਂ ਨੇ ਜਿਹੜੀ ਉਹ ਜਿੱਤ ਪ੍ਰਾਪਤ ਕੀਤੀ ਆ। ਇਹ ਇਸ ਤਰੀਕੇ ਦੀਆਂ ਗੱਲਾਂ ਜਿਹੜੀਆਂ ਸਾਹਮਣੇ ਆਈਆਂ ਆ। 452 ਕੁੱਲ ਸੀਟਾਂ ਦੇ ਵਿੱਚੋਂ ਜਿਹੜਾ 3/4 ਜਿਹੜੀਆਂ ਪਾਉਣਾ 75% ਜਿਹੜੀਆਂ ਜਿੱਤਾਂ ਉਹ ਪ੍ਰੋ ਡੈਮੋਕ੍ਰੇਸੀ ਕੈਂਡੀਡੇਟਸ ਆ ਉਹਨਾਂ ਨੇ ਪ੍ਰਾਪਤ ਜਿਹੜੀਆਂ ਕੀਤੀਆਂ ਆ ਅਤੇ ਜਿਹੜੇ ਐਸਟੈਬਲਿਸ਼ਮੈਂਟ ਦੇ ਹੱਕ ਵਾਲੇ ਉਹਨਾਂ ਨੂੰ ਮਹਿਜ 60 ਸੀਟਾਂ ਅਤੇ ਜਿਹੜੇ ਆਜ਼ਾਦ ਉਮੀਦਵਾਰ ਆ ਉੱਥੇ ਜਿਹੜੇ 45 ਆ ਉਹਨਾਂ ਨੇ ਜਿੱਤਣ ਦੇ ਵਿੱਚ ਜਿਹੜੀ ਕਾਮਯਾਬੀ ਹਾਸਲ ਕੀਤੀ ਆ। ਚਾਈਨਾ ਦੇ ਦੁਆਰਾ ਲਗਾਤਾਰ ਉੱਥੇ ਇਹ ਗੱਲ ਜਿਹੜੀ ਆਖੀ ਜਾ ਰਹੀ ਸੀ ਵੀ ਜਿਹੜੀ ਸਾਇਲੈਂਟ ਮੈਜੋਰਟੀ ਆ ਉਹ ਉਹਨਾਂ ਦੇ ਹੱਕ ਦੇ ਵਿੱਚ ਹੀ ਆ, ਵੀ ਉਹਨਾਂ ਦੇ ਨਾਲ ਹੀ ਭੁਗਤ ਰਹੀ ਹੈ। ਕਹਿੰਦੇ ਜੇ ਮੰਨਿਆ ਵੀ ਟੋਟਲ 10 ਮਿਲੀਅਨ ਦੀ ਤਕਰੀਬਨ ਆਬਾਦੀ ਵਾਲਿਆਂ 'ਚੋਂ ਜੇ 2-3 ਮਿਲੀਅਨ ਪ੍ਰਦਰਸ਼ਨ ਵੀ ਕਰ ਰਹੇ ਆ ਅਤੇ ਇਹਦਾ ਮਤਲਬ ਇਹ ਆ ਵੀ ਬਾਕੀ ਜਿਹੜੇ ਪ੍ਰਦਰਸ਼ਨ ਨਹੀਂ ਕਰ ਰਹੇ ਉਹਨਾਂ ਦੇ ਹੱਕ ਦੇ ਵਿੱਚ ਆ,
ਪਰ ਇਹ ਚੋਣਾਂ ਦੇ ਨਤੀਜਿਆਂ ਨੇ ਇਸ ਜਿਹੜੀ ਚਾਈਨਾ ਦਾ ਪ੍ਰੋਪੇਗੰਡਾ ਹੈ ਉਸ ਦੇ ਉੱਤੇ ਕਾਫੀ ਵੱਡੀ ਜਿਹੜੀ ਇੱਕ ਚੋਟ ਮਾਰੀ ਆ, ਇੱਕ ਹਿਸਾਬ ਦੇ ਨਾਲ ਮੂੰਹ ਦੇ ਉੱਤੇ ਚਪੇੜੀ ਆ, ਜਿਸ ਤਰੀਕੇ ਦੇ ਨਾਲ ਪ੍ਰੋ ਡੈਮੋਕ੍ਰੇਸੀ ਦੇ ਹੱਕ ਦੇ ਜਿਹੜੇ ਉੱਥੇ ਉਮੀਦਵਾਰ ਆ ਉਹ ਉੱਥੇ ਲਗਾਤਾਰ ਜਿੱਤੇ ਨੇ। ਸੋ ਦੇਖਦੇ ਹਾਂ ਵੀ ਇਸ ਦੇ ਨਾਲ ਇਹ ਇਲੈਕਸ਼ਨ ਹੋਣ ਤੋਂ ਬਾਅਦ ਦੇ ਵਿੱਚ ਕੀ ਇਹ ਜਿਹੜੇ ਜਿੱਤੇ ਉਮੀਦਵਾਰ ਨੇ ਕੋਸ਼ਿਸ਼ ਕਰਨ ਦੇ ਵਿੱਚ ਕਾਮਯਾਬੀ ਹਾਸਲ ਹੋਣਗੇ ਜਾਂ ਚਾਈਨਾ ਵਾਲੇ ਆਪਣੇ ਤਰੀਕੇ ਦੇ ਨਾਲ ਫਿਰ ਇਸ ਤਰੀਕੇ ਦੇ ਜਿਹੜੇ ਪ੍ਰਦਰਸ਼ਨ ਹੈਗੇ ਜਾਂ ਲੋਕਾਂ ਦਾ ਜਿਹੜਾ ਵਿਰੋਧ ਹੈਗਾ ਉਹਨਾਂ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਜਾਰੀ ਰੱਖਣਗੇ। ਜੀ, ਅਗਲੀ ਖਬਰ ਵੱਲ ਚਲੀਏ। ਕਹਿੰਦੇ ਪਈ ਇੰਡੀਆਨਾ ਤੋਂ ਆ ਰਹੀ ਹੈ। ਇੰਡੀਆਨਾ ਦੇ ਵਿੱਚ ਇੱਕ ਗੋਸ਼ਨ ਹਸਪੀਟਲ ਜਿਹੜਾ ਹੈਗਾ ਆ, ਉੱਥੇ ਕਹਿੰਦੇ 1000 ਦੇ ਕਰੀਬ ਜਿਹੜੇ ਉਹਨਾਂ ਦੇ ਪੇਸ਼ੈਂਟ ਆ ਅਪ੍ਰੈਲ ਤੋਂ ਲੈ ਕੇ ਸਤੰਬਰ 2019 ਤੱਕ ਉਹ ਕਹਿੰਦੇ ਪਈ HIV ਨਾਲ ਇਨਫੈਕਟਡ ਹੋ ਸਕਦੇ ਹੈਗੇ ਆ। ਉਹਦਾ ਰੀਜ਼ਨ ਉਹਨਾਂ ਨੇ ਦੱਸਿਆ ਵੀ ਇੱਕ ਟੈਕਨੀਸ਼ੀਅਨ ਵੱਲੋਂ ਜਿਹੜੇ ਸਰਜੀਕਲ ਇਕੁਪਮੈਂਟ ਜਿਹੜਾ ਹੁੰਦਾ, ਜਿਹੜਾ ਸਰਜਰੀ ਦੇ ਲਈ ਸਮਾਨ ਯੂਜ਼ ਕੀਤਾ ਜਾਂਦਾ, ਉਸ ਨੇ ਉਹਨੂੰ ਜਿਹੜਾ ਕਲੀਨ ਅਪ ਕਰਨ ਦਾ ਇੱਕ ਜਿਹੜਾ ਸਟੈਪ ਆ ਉਹ ਮਿਸ ਕਰ ਦਿੱਤਾ ਸੀ, ਜਿਹਦੇ ਕਰਕੇ ਬਹੁਤ ਸਾਰੀਆਂ ਜਿਹੜੀ ਕੰਟੈਮੀਨੇਸ਼ਨ ਆ ਉਸ ਇਕੁਪਮੈਂਟ ਦੇ ਵਿੱਚ ਰਹਿ ਗਈ ਅਤੇ ਜਿਹਦੇ ਨਾਲ ਕਹਿੰਦੇ ਆ ਵੀ ਲੋਕਾਂ ਨੂੰ ਇਨਫੈਕਸ਼ਨ ਹੋ ਸਕਦੀ ਆ। 1182 ਦੇ ਕਰੀਬ ਜਿਹੜੇ ਪੇਸ਼ੈਂਟਸ ਹੈਗੇ ਆ, ਉਹਦੇ ਵਿੱਚ ਹੈਪਾਟਾਈਟਸ C ਵੀ ਦੱਸਿਆ, ਜਿਹੜੀ ਕਹਿੰਦੇ ਲਿਵਰ ਇਨਫੈਕਸ਼ਨ ਹੁੰਦੀ ਆ, ਖਾਸ ਕਰਕੇ ਬਲੱਡ ਬੋਰਨ ਵਾਇਰਸ ਦੇ ਨਾਲ ਇਹ ਜਿਹੜੀ ਕ੍ਰੀਏਟ ਹੁੰਦੀ ਹੈਗੀ ਆ। ਜਿਹੜੀਆਂ ਨੀਡਲਸ ਸ਼ੇਅਰ ਕਰਨ ਕਰਕੇ ਜਾਂ ਜਿਹੜਾ ਇਕੁਪਮੈਂਟ ਹੈਗਾ ਆ ਤੁਹਾਡੀ ਬੋਡੀ ਦੇ ਵਿੱਚ ਡਰੱਗ ਭੇਜਣ ਦੇ ਲਈ ਵਰਤਿਆ ਜਾਂਦਾ ਆ, ਉਹਦੇ ਕਰਕੇ ਜਿਹੜੀ ਇਹ ਹੋ ਸਕਦੀ ਹੈ। ਸੈਂਟਰ ਫਾਰ ਡਿਸੀਜ਼ ਕੰਟਰੋਲ ਅਤੇ ਪ੍ਰੀਵੈਂਸ਼ਨ ਜਿਹੜੀ ਆ ਉਹਨਾਂ ਨੇ ਦੱਸਿਆ ਆ। ਇਸੇ ਤਰ੍ਹਾਂ ਹੈਪਾਟਾਈਟਸ V ਜਿਹੜੀ ਆ ਉਹ ਵੀ ਜਿਹੜੀ ਲਿਵਰ ਇਨਫੈਕਸ਼ਨ ਹੈਗੀ ਆ, ਉਹ ਬਲੱਡ ਬੋਰਨ ਵਾਇਰਸ ਕਰਕੇ ਹੁੰਦੀ ਆ, ਜਿਹੜੀ ਸਪਰੈਡ ਹੋਣ ਦੇ ਕਰਕੇ। ਅਤੇ ਇਸੇ ਤਰ੍ਹਾਂ HIV ਜਿਹੜੀ ਆ ਉਹ ਬੰਦੇ ਦਾ ਇਮਿਊਨ ਸਿਸਟਮ ਜਿਹੜਾ ਆ ਉਹ ਵੀਕ ਕਰ ਦਿੰਦੀ ਹੈਗੀ ਆ। ਸੋ ਇਸ ਹਸਪੀਟਲ ਨੇ ਜਿੰਨੇ ਵੀ ਪੇਸ਼ੈਂਟ ਸੀਗੇ 1182 ਦੇ ਕਰੀਬ, ਉਹਨਾਂ ਸਾਰਿਆਂ ਨੂੰ ਜਿਹੜੀ ਆ ਲੈਟਰ ਭੇਜਿਆ ਵੀ ਇਮੀਡੀਏਟਲੀ ਆ ਕੇ ਤੁਸੀਂ ਆਪਣਾ ਜਿਹੜਾ ਟੈਸਟ ਕਰਾਓ। ਜੀ, ਅਗਲੀ ਜਿਹੜੀ ਗੱਲ ਕਰਦੇ ਹਾਂ ਹਰਜੋਤ ਸਿੰਘ ਜੀ, ਕੁਛ ਹਫ਼ਤੇ ਪਹਿਲਾਂ ਜਿਹੜੇ ਆ ਇੱਕ UK ਦੇ ਵਿੱਚ ਟਰੱਕ ਲੱਭਿਆ ਸੀ ਜਿਸ ਦੇ ਵਿੱਚ 39 ਵੀਅਤਨਾਮ ਮੂਲ ਦੇ ਜਿਹੜੇ ਲੋਕ ਆ ਉਹਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਸੀਗੀਆਂ ਅਤੇ ਉਸ ਮਾਮਲੇ ਦੇ ਵਿੱਚ ਇੱਕ ਬੰਦਾ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਆ, ਉਸਨੇ ਹੁਣ ਜਿਹੜੇ ਉਸ ਦੇ ਉੱਤੇ ਲਾਏ ਗਏ 2 ਦੋਸ਼ ਆ ਉਹਨਾਂ ਨੂੰ ਕਬੂਲਿਆ ਆ, ਜਿਸ ਦੇ ਵਿੱਚ ਉਹਨੇ ਆਖਿਆ ਵੀ ਉਹ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜੀ ਇਮੀਗ੍ਰੇਸ਼ਨ ਦਾ ਜਿਹੜਾ ਪਲਾਟ ਆ ਉਹ ਕਰ ਰਿਹਾ ਸੀਗਾ। 39 ਜਿਹੜੇ ਮਾਈਗਰੈਂਟਸ ਆ ਵੀਅਤਨਾਮ ਦੇ ਜਿਹੜੇ ਨੈਸ਼ਨਲ ਆ ਉਹਨਾਂ ਦੀ ਇਸ ਦੇ ਵਿੱਚ ਮੌਤਾਂ ਜਿਹੜੀਆਂ ਹੋ ਗਈਆਂ ਸੀਗੀਆਂ। 25 ਸਾਲਾਂ ਦਾ ਨਦਰਨ ਆਇਲੈਂਡ ਦਾ ਰਹਿਣ ਵਾਲਾ ਰੋਬਿਨਸਨ, ਮੋਰੀਸ ਰੋਬਿਨਸਨ, ਜਿਸ ਨੂੰ ਮੋਹ ਦੇ ਨਾਲ ਵੀ ਜਿਹੜਾ ਜਾਣਿਆ ਜਾਂਦਾ ਸੀਗਾ, ਉਸ ਦੇ ਉੱਤੇ ਜਿਹੜੇ ਮੈਨਸਲੌਟਰ ਚਾਰਜਿਸ ਜਿਹੜੇ ਆ ਉਹ ਲਾਏ ਜਾਣਗੇ ਅਤੇ 43 ਕੁੱਲ ਜਿਹੜੇ ਚਾਰਜਿਸ ਇਸ ਦੇ ਉੱਤੇ ਲਾਏ ਗਏ ਆ, ਜਿਨ੍ਹਾਂ ਵਿੱਚੋਂ 2 ਦੇ ਵਿੱਚ ਇਸਨੇ ਆਪਣੇ ਆਪ ਨੂੰ ਦੋਸ਼ੀ ਮੰਨਿਆ, ਜਿਹਦੇ ਵਿੱਚ ਮਨੀ ਲਾਂਡਰਿੰਗ ਅਤੇ ਕੌਨਸਪੀਰੇਸੀ ਟੂ ਕਮਿਟ ਹਿਊਮਨ ਟਰੈਫਿਕਿੰਗ ਜਿਹੜੇ ਦੋਸ਼ ਆ ਉਸਨੇ ਇਹ ਮੰਨ ਲਏ ਹੈਗੇ ਨੇ। ਸੋ ਇਹ ਇਸ ਤਰੀਕੇ ਦੇ ਨਾਲ ਇਹ ਜਿਹੜੀ ਘਟਨਾ ਵਾਪਰੀ ਆ। 39 ਲੋਕ UK ਦੇ ਵਿੱਚ, ਜਿੱਦਾਂ ਆਪਾਂ ਇੱਥੇ ਵੀ ਅਕਸਰ ਦੱਸਦੇ ਹਾਂ ਵੀ ਅਮਰੀਕਾ ਦੇ ਵਿੱਚ ਵੀ ਅਤੇ ਹੋਰ ਕਈ ਮੁਲਕਾਂ ਦੇ ਵਿੱਚ, ਚੰਗੇ ਮੁਲਕਾਂ ਦੇ ਵਿੱਚ ਲੋਕ ਆਪੋ ਆਪਣੇ ਜਿਹੜੇ ਕਹਿ ਲਓ ਵੀ ਕੰਟਰੀਜ਼ ਨੂੰ ਛੱਡ ਕੇ ਉੱਥੋਂ ਦੇ ਹਾਲਾਤਾਂ ਤੋਂ ਤੰਗ ਆ ਕੇ ਵੱਖ-ਵੱਖ ਮੁਲਕਾਂ 'ਚ ਪਲਾਇਨ ਕਰਨ ਦੀ ਕੋਸ਼ਿਸ਼ ਕਰਦੇ, ਜਿਨ੍ਹਾਂ ਵਿੱਚ ਕਈ ਜਿਹੜੀ ਉਹ ਗੈਰ ਕਾਨੂੰਨੀ ਢੰਗ ਵੀ ਜਿਹੜੇ ਅਖਤਿਆਰ ਕਰ ਲੈਂਦੇ ਨੇ। ਉਹਦੇ ਕਰਕੇ ਹੀ ਇੱਥੇ 39 ਲੋਕਾਂ ਦੀ ਉਦੋਂ ਮੌਤ ਹੋਈ ਆ ਅਤੇ ਹੁਣ ਕਹਿੰਦੇ ਆ ਵੀ ਇਸ ਦੀ ਅਗਲੀ ਸੁਣਵਾਈ 13 ਦਸੰਬਰ ਨੂੰ ਰੱਖੀ ਗਈ ਆ। ਜੀ, ਅਗਲੀ ਖਬਰ ਵੱਲ ਚਲੀਏ ਜਿਹੜੀ ਨਿਊਯਾਰਕ ਤੋਂ ਆ ਰਹੀ ਆ। ਨਿਊਯਾਰਕ ਦੇ ਵਿੱਚ ਕੁਛ ਦਿਨ ਪਹਿਲਾਂ ਇੱਕ ਮਾਲ ਜਿਹੜਾ ਹੈਗਾ ਗ੍ਰੇਟ ਮਾਲ, ਉੱਥੋਂ ਇੱਕ ਬੰਦੇ ਨੇ ਆਪਣੀ ਹੀ ਇੱਕ ਫਰੈਂਡ ਜਿਹੜੀ ਆ ਉਹਦਾ 5 ਸਾਲਾਂ ਦਾ ਮੁੰਡਾ ਗੁੱਸੇ ਹੋ ਕੇ 3ਜੀ ਫਲੋਰ ਤੋਂ ਸਿੱਟ ਦਿੱਤਾ ਅਤੇ ਉਹ ਲੱਕਲੀ ਬਚ ਗਿਆ ਅਤੇ ਹੁਣ ਕਹਿੰਦੇ ਵੀ ਉਹ ਵਾਕ ਕਰ ਰਿਹਾ ਹੈਗਾ। ਜੀ, ਸਾਰੇ ਜਾਣੇ ਇਸ ਗੱਲੋਂ ਵੀ ਕਈ ਏਰੀਏ ਚੰਬੇ ਦੇ ਵਿੱਚ ਹੈਰਾਨ ਨੇ ਵੀ 3ਜੀ ਮੰਜ਼ਲ ਤੋਂ ਜਿਹੜਾ ਡਿੱਗਾ ਆ ਅਤੇ ਉਹ ਠੀਕ ਤਰੀਕੇ ਦੇ ਨਾਲ ਜਿਹੜਾ ਉਹ ਵਾਕ ਕਰ ਰਿਹਾ। ਚਲੋ ਜਾਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ, ਇਹ ਜਿਹੜੀ ਗੱਲ ਆ ਇਸ ਦੇ ਵਿੱਚ ਕਈ ਵਾਰੀ ਨਾ ਇੱਦਾਂ ਜਿਹੜੀਆਂ ਚੀਜ਼ਾਂ ਦੇ ਵਿੱਚ ਜਿਹੜਾ ਉਹ ਪਤਾ ਲੱਗਦਾ ਵੀ ਜਦੋਂ ਬਹਾਨਾ ਬਣਨਾ ਹੁੰਦਾ ਕਈ ਵਾਰੀ ਬਹਾਨਾ ਬਣ ਜਾਂਦਾ ਅਤੇ ਜਦੋਂ ਜਿੰਨੇ ਬਚਣਾ ਹੁੰਦਾ ਉਦੋਂ ਫਿਰ ਇੱਦਾਂ ਹੀ ਪ੍ਰਮਾਤਮਾ ਆਪਣਾ ਮੇਰ ਭਰਿਆ ਹੱਥ ਰੱਖਦਾ ਹੈ। ਚੰਗੀ ਗੱਲ ਆ, ਤੰਦਰੁਸਤੀ ਜਿਹੜੀ ਇਸ ਨੂੰ ਬਣੀ ਰਹੇ। ਅਤੇ ਹਰਜੋਤ ਸਿੰਘ ਜੀ, ਇੱਕ ਆਪਾਂ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਹੋਰ ਜਿਹੜੀਆਂ ਖਬਰਾਂ ਲੈ ਕੇ। ਇੱਦਾਂ ਹੀ ਆਪਾਂ ਤੁਹਾਡੇ ਸਾਰਿਆਂ ਨਾਲ ਜੁੜੇ ਰਹਾਂਗੇ। ਮਿਲਦੇ ਇੱਕ ਬ੍ਰੇਕ ਤੋਂ ਬਾਅਦ। ਜੀ,
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 AM ਵੇਰਕਾ ਵਾਲੇ ਹੁਣ ਲੈ ਕੇ ਆਏ ਹਨ 6 ਖਾਨਿਆਂ ਵਾਲੀਆਂ ਪਲੇਟਸ ਜਿਹੜੀਆਂ ਕਿ ਖਾਸ ਤੌਰ ਤੇ ਕਾਰਨ ਦੇ ਨਾਲ ਤਿਆਰ ਕੀਤੀਆਂ ਗਈਆਂ ਹਨ ਅਤੇ ਇਹਨਾਂ ਦਾ ਤੁਹਾਡੀ ਸਿਹਤ ਤੇ ਕੋਈ ਵੀ ਮਾੜਾ ਅਸਰ ਨਹੀਂ ਹੋਵੇਗਾ। ਇਹਨਾਂ ਪਲੇਟਾਂ ਦੇ ਖਾਨੇ ਬੜੇ ਡੂੰਘੇ ਹਨ ਅਤੇ ਪਲੇਟਾਂ ਬੜੀਆਂ ਮਜ਼ਬੂਤ ਹਨ। ਕਿਸੇ ਵੀ ਤਰ੍ਹਾਂ ਦੀ ਕੇਟਰਿੰਗ, ਅਖੰਡ ਪਾਠ ਸਾਹਿਬ ਜਾਂ ਘਰ ਦੇ ਵਿੱਚ ਹੋਵੇ ਕੋਈ ਵੀ ਪਾਰਟੀ ਤਾਂ ਅੱਜ ਹੀ ਲੈ ਕੇ ਆਓ ਵੇਰਕਾ ਵਾਲਿਆਂ ਤੋਂ 6 ਖਾਨਿਆਂ ਵਾਲੀਆਂ ਪਲੇਟਾਂ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 408 292 0500 408 292 0500। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਹਾਂ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ, ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ। ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲ ਬੁਲੇਵਾਰਡ, ਰੋਜ਼ਵਿਲ। ਅਤੇ ਇਹਨਾਂ ਦੀ ਨਵੀਂ ਬ੍ਰਾਂਚ 1013 ਰੈਲੀਸ ਸਟਰੀਟ, ਫੋਲਸਮ ਦੀ ਗ੍ਰੈਂਡ ਓਪਨਿੰਗ ਵੀ ਹੋ ਚੁੱਕੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 248228 4580 248 228 4580। ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਚੱਲ ਫਿਰ ਚੱਲੀਏ ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ। ਭਗਵਾਨ ਨੇ ਅੱਜ ਮੈਂ ਬਹੁਤ ਖੁਸ਼ ਆ, ਮੇਰੀ ਹੋਈ ਆ ਪ੍ਰਮੋਸ਼ਨ ਤੇ ਅੱਜ ਆਪਾਂ ਚੱਲਾਂਗੇ ਬਹੁਤ ਹੀ ਸਵਾਦ ਤੇ ਵਧੀਆ ਜਿਹਾ ਪੀਜ਼ਾ ਖਾਣ ਦਾ ਓਰੀਜਨਲ ਸ਼ਿਕਾਗੋਜ਼ ਪੀਜ਼ਾ ਐਂਡ ਕਰੀ ਐਲਗਰੋ ਵਾਲਿਆਂ ਦੇ, ਜਿੱਥੇ ਜਾ ਕੇ ਖਾਵਾਂਗੇ ਵੈਜ, ਨਾਨ ਵੈਜ ਪੀਜ਼ਾ, ਨਾਲੇ ਤੇਰੇ ਪਸੰਦ ਦੇ ਪਨੀਰ ਪਕੌੜੇ, ਟਿੱਕੀਆਂ ਤੇ ਛੋਲੇ ਭਟੂਰੇ ਵੀ ਮਿਲਦੇ ਆ। The original Chicago's Pizza and Curry, 9308 Elk Grove Boulevard, Suite 100 Elk Grove। ਪੀਜ਼ਾ ਬੈਠ ਕੇ ਵੀ ਖਾ ਸਕਦੇ ਹੋ ਅਤੇ ਟੇਕ ਆਊਟ ਵੀ ਕਰਵਾ ਸਕਦੇ ਹੋ ਅਤੇ ਇਹ ਪੀਜ਼ਾਸ ਡਿਲੀਵਰ ਵੀ ਕਰਦੇ ਹਨ, ਜਿੱਥੋਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਚਿਕਨ ਪੀਜ਼ਾ, ਦੇਸੀ ਸਟਾਈਲ ਮੀਟ ਪੀਜ਼ਾ, ਪਨੀਰ ਪੀਜ਼ਾ, ਵੈਜੀ ਪੀਜ਼ਾ ਤੇ ਨਾਨ ਪੀਜ਼ਾ। ਇਸ ਤੋਂ ਇਲਾਵਾ ਬ੍ਰੈਡ ਸਟਿਕਸ, ਵਿੰਗਸ, ਸੈਲਡ ਅਤੇ ਪਾਸਤਾ ਵੀ ਖਾ ਸਕਦੇ ਹੋ ਅਤੇ ਇਹ ਖੁੱਲੇ ਰਹਿੰਦੇ ਹਨ ਸੱਤੋ ਦਿਨ ਸਵੇਰੇ 11 ਵਜੇ ਤੋਂ ਰਾਤੀ 10 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 478 44 44 916 478 4444। ਅਤੇ ਇਹ ਸਾਰੇ ਇਵੈਂਟਸ ਦੇ ਲਈ ਕੇਟਰਿੰਗ ਵੀ ਕਰਦੇ ਹਨ। The original Chicago's Pizza and Curry, Elk Grove। ਚੀਨਾ ਜਿਊਲਰਸ ਵੱਲੋਂ ਥੈਂਕਸਗਿਵਿੰਗ ਅਤੇ ਬਲੈਕ ਫਰਾਈਡੇ ਤੇ 10ਵੀਂ ਧਮਾਕੇਦਾਰ ਸੇਲ 28 ਅਤੇ 29 ਨਵੰਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮੀ 6 ਵਜੇ ਤੱਕ। 22 ਕੈਰਟ ਸੋਨੇ ਦੀ ਜਿਊਲਰੀ ਸੇਲ ਪ੍ਰਾਈਸ ਤੇ ਇੰਡੀਆ ਤੋਂ ਵੀ ਘੱਟ ਰੇਟ ਦੀ ਗਾਰੰਟੀ। ਡਾਇਮੰਡ ਜਿਊਲਰੀ ਤੇ ਲੈ ਸਕਦੇ ਹੋ 50 ਤੋਂ 70% ਦਾ ਡਿਸਕਾਊਂਟ ਅਤੇ ਲੱਕੀ ਡਰਾ ਵੀ ਕੱਢੇ ਜਾਣਗੇ। 10 ਕਸਟਮਰ ਜਿੱਤਣਗੇ ਡਾਇਮੰਡ ਰਿੰਗਸ, 20 ਕਸਟਮਰ ਜਿੱਤਣਗੇ 골ਡ ਆਈਟਮ ਤੇ ਬਾਕੀ 17 ਨੂੰ ਮਿਲਣਗੇ ਸਪੈਸ਼ਲ ਗਿਫਟ ਪ੍ਰਾਈਸ। ਮੈਂ ਕਿਹਾ ਜੀ ਇਹ ਕੀ ਕਹਿ ਰਹੇ ਹੋ? ਉਹੀ ਜੋ ਚੀਨਾ ਜਿਊਲਰਸ ਵਾਲੇ ਇੰਦਰਜੀਤ ਚੀਨਾ ਕਹਿ ਰਹੇ ਨੇ। ਪੁਰਾਣੇ ਸੋਨੇ ਦੇ ਗਹਿਣੇ ਲਿਆਓ ਤੇ ਬਿਨਾਂ ਕੋਈ ਕਾਟ ਕੱਟੇ ਨਵੇਂ ਗਹਿਣੇ ਖਰੀਦ ਕੇ ਲੈ ਜਾਓ। 골ਡ ਕੋਇਨ, 골ਡ ਬਿਸਕੁਟ, 골ਡ ਦੇ ਰੇਟ ਨਾਲੋਂ ਸਿਰਫ $15 ਹੋਰ ਦੇ ਕੇ ਖਰੀਦੋ। ਇਸ ਵਾਰੀ ਹੈ ਇੱਕ ਹੋਰ ਧਮਾਕਾ। ਅਕਤੂਬਰ 15 ਤੋਂ 29 ਨਵੰਬਰ ਤੱਕ ਡਾਇਮੰਡ ਦੀ ਜਿਊਲਰੀ ਜਾਂ 3000 ਸੋਨੇ ਦੀ ਜਿਊਲਰੀ ਖਰੀਦਣ ਦੇ ਉੱਤੇ ਜਿੱਤ ਸਕਦੇ ਹੋ ਫੋਰਡ ਫੀਐਸਟਾ ਅਤੇ 5 ਡਾਇਮੰਡ ਰਿੰਗਸ। ਮੈਂ ਕਿਹਾ ਜੀ ਥੈਂਕਸਗਿਵਿੰਗ ਤੇ ਬੈਂਕ ਬੰਦ ਹੋਣਗੇ, ਕੈਸ਼ ਪਹਿਲਾਂ ਹੀ ਕਢਾ ਲਿਓ। ਇਹੋ ਜਿਹੀ ਸੇਲ ਤਾਂ ਸਾਲ 'ਚ ਇੱਕੋ ਵਾਰੀ ਲੱਗਦੀ ਆ, ਉਹ ਵੀ ਚੀਨਾ ਜਿਊਲਰਸ ਵਾਲੇ ਲਾਉਂਦੇ ਆ। ਨਾਲੇ ਲਾਈਨ 'ਚ ਖੜਿਆਂ ਦੀ ਚਾਹ ਪਾਣੀ ਨਾਲ ਸੇਵਾ ਕਰਨਗੇ ਫਲੈਮਿੰਗੋ ਬੈਂਕੁਏਟ ਹਾਲ ਵਾਲੇ। ਹੋਰ ਜਾਣਕਾਰੀ ਲਈ ਕਾਲ ਸ਼ੀਨਾ ਜੁਐਲਰਸ 9169563094।
ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ, ਊਬਰ ਵੱਖ-ਵੱਖ ਮੁਲਕਾਂ 'ਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਉਸਨੇ ਜਿਹੜਾ ਟੈਕਸੀ ਬਿਜ਼ਨਸ ਨੂੰ ਜਿੱਦਾਂ ਆਪਾਂ ਨੂੰ ਪਤਾ ਵੀ ਆਲਮੋਸਟ ਖਤਮ ਹੀ ਜਿਹੜਾ ਕਰ ਦਿੱਤਾ ਆ। ਮਿਲੀਅਨ ਡਾਲਰ ਵਾਲੀਆਂ ਜਿਹੜੀਆਂ ਪਲੇਟਾਂ ਆ ਉਹ ਹੁਣ ਕੌੜੀਆਂ ਦੇ ਭਾਅ ਇੱਕ ਹਿਸਾਬ ਦੇ ਨਾਲ ਮਿਲ ਰਹੀਆਂ ਨੇ। ਉਹਨਾਂ ਦਾ ਬੁਰਾ ਹਾਲ ਹੋਇਆ ਆ। ਉੱਧਰ ਲੰਡਨ ਦੇ ਵਿੱਚੋਂ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਹੈ ਵੀ ਕਹਿੰਦੇ ਵੀ ਊਬਰ ਜਿਹੜੀ ਕੰਪਨੀ ਆ ਉਸ ਦਾ ਸ਼ਾਇਦ ਲਾਇਸੈਂਸ ਜਿਹੜਾ ਆ ਐਜ਼ ਏ ਟੈਕਸੀ ਬਿਜ਼ਨਸ ਦਾ ਉਸ ਨੂੰ ਰਿਵੋਕ ਕੀਤਾ ਜਿਹੜਾ ਉਹ ਜਾ ਸਕਦਾ ਆ। ਇਸ ਟਾਈਮ ਇਨਫੈਕਟ ਸ਼ਾਇਦ ਰਿਵੋਕ ਕਰ ਦਿੱਤਾ ਗਿਆ ਹੈ ਅਤੇ ਊਬਰ ਵਾਲਿਆਂ ਨੇ ਉਸ ਦੌਰਾਨ ਅਦਾਲਤ ਦੇ ਵਿੱਚ ਗੁਹਾਰ ਲਾਈ ਆ ਵੀ ਇਹ ਜਿਹੜਾ ਲਾਇਸੈਂਸ ਇਹਨਾਂ ਦਾ ਰਿਵੋਕ ਕੀਤਾ ਗਿਆ ਆ ਵੀ ਉਸ ਦੇ ਖਿਲਾਫ ਜਿਹੜੀ ਉਹਨਾਂ ਨੇ ਅਪੀਲ ਕੀਤੀ ਹੈ ਵੀ ਇਸ ਨੂੰ ਮੁੜ ਬਹਾਲ ਕੀਤਾ ਜਾਵੇ। ਕਹਿੰਦੇ ਇਸ ਦੇ ਬਾਵਜੂਦ ਜਿਹੜੀਆਂ ਊਬਰ ਆ ਉੱਥੇ ਚੱਲ ਰਹੀ ਆ, ਉਸ ਦਾ ਲਾਇਸੈਂਸ ਰਿਵੋਕ ਹੋਣ ਦੇ ਬਾਵਜੂਦ ਵੀ ਜਿਹੜੇ ਟਰਾਂਸਪੋਰਟ ਜਿਹੜਾ ਸੀਗਾ ਵੀ ਅੱਜ ਸੋਮਵਾਰ ਤੋਂ ਲੰਡਨ ਦੇ ਵਿੱਚ ਜਿਹੜਾ ਊਬਰ ਆ ਉਹ ਆਪਰੇਟ ਜਿਹੜੀ ਆ ਉਹ ਨਹੀਂ ਕਰ ਸਕਦੀ ਸੀਗੀ। ਸੋ ਇਸ ਤਰੀਕੇ ਦੇ ਨਾਲ ਜਿਹੜਾ ਚੱਲ ਰਿਹਾ ਤੁਸੀਂ ਦੇਖੋ ਹਰਜੋਤ ਸਿੰਘ ਜੀ, ਲਾਇਸੈਂਸ ਇੱਕ ਟੈਕ ਕੰਪਨੀ ਨੂੰ ਐਜ਼ ਏ ਟੈਕਸੀ ਬਿਜ਼ਨਸ ਦਾ ਜਿਹੜਾ ਮਿਲਿਆ ਹੋਇਆ ਜਿਸ ਦੇ ਵਿੱਚ ਉਸਦਾ ਕੋਈ ਵੀ ਇਕਵਿਪਮੈਂਟ ਆਪਣਾ ਨਹੀਂ, ਡਰਾਈਵਰ ਉਸਦਾ ਕੋਈ ਆਪਣਾ ਨਹੀਂ, ਗੱਡੀ ਜਿਹੜੀ ਉਸਦੀ ਕੋਈ ਆਪਣੀ ਨਹੀਂ, ਪਰ ਫਿਰ ਵੀ ਜਿਹੜੀ ਉਹ ਟੈਕਸੀ ਬਿਜ਼ਨਸ ਦੇ ਵਜੋਂ ਜਿਹੜੀ ਉਹ ਰਨ ਕਰਦੀ ਆ। ਅਤੇ ਜਦੋਂ AB5 ਵਰਗਾ ਬਿੱਲ ਇੱਥੇ ਆਉਂਦਾ ਅਤੇ ਫਿਰ ਉਦੋਂ ਇੱਕ ਪਾਸੇ ਇਹ ਆਖ ਦਿੱਤਾ ਜਾਂਦਾ, ਇਹ ਕਹਿੰਦੀ ਆ ਵੀ ਅਸੀਂ ਤਾਂ ਟੈਕ ਕੰਪਨੀ ਆ, ਸਾਡਾ ਇਸ ਦੇ ਨਾਲ ਜਿਹੜਾ ਕੋਈ ਵਾਹ ਵਾਸਤਾ ਨਹੀਂ, ਅਸੀਂ ਇਹਨਾਂ ਨੂੰ ਐਜ਼ ਏ ਇੰਪਲੋਈ ਜਿਹੜਾ ਉਹ ਨਹੀਂ ਰੱਖਣਾ ਜਿਹੜਾ ਉਹ ਹੈਗਾ। ਸੋ ਇਹ ਹੁਣ ਕਿਤੇ ਹੀ ਆ ਹਰਜੋਤ ਸਿੰਘ ਜੀ, ਬਹੁਤ ਟਾਵੇਂ ਥਾਵਾਂ ਦੇ ਉੱਤੇ ਜਿਹੜਾ ਊਬਰ ਦੇ ਖਿਲਾਫ ਕੋਈ ਜਿਹੜਾ ਉਹ ਸਟੈਂਡ ਆ ਉਹ ਲੈ ਰਿਹਾ। ਅਦਰਵਾਈਜ਼ ਊਬਰ ਦੇ ਅੱਗੇ ਜਿਹੜੇ ਆ ਉਹ ਆਲਮੋਸਟ ਸਾਰੇ ਹੀ ਜਾਣੇ ਜਿਹੜੇ ਗੋਡੇ ਆ ਉਹ ਟੇਕੀ ਜਾ ਰਹੇ ਨੇ। ਸੋ ਬਿਲਕੁਲ ਉਹਨਾਂ ਨੇ ਜਿਹੜੀ ਉੱਥੇ ਦੀ ਇੱਕ ਜਿਹੜੀ ਯੂਨੀਅਨ ਸੀਗੀ ਉਹਨਾਂ ਨੇ ਪੂਰਾ ਇਨਵੈਸਟੀਗੇਟ ਕੀਤਾ ਵੀ ਕਿਸ ਤਰ੍ਹਾਂ ਊਬਰ ਜਿਹੜੀ ਆ ਉਹ ਧੱਕਾ ਕਰ ਰਹੀ ਆ। ਵੀ ਕਹਿੰਦੇ 14,000 ਦੇ ਕਰੀਬ ਉਹਨਾਂ ਨੇ ਇਲੀਗਲ ਬੰਦਿਆਂ ਤੋਂ ਟ੍ਰਿਪ ਲਾਈ। ਇਲੀਗਲ ਮਤਲਬ ਵੀ ਅਨਆਥੋਰਾਈਜ਼ਡ ਡਰਾਈਵਰ, ਕਈ ਵਾਰ ਤਾਂ ਕਹਿੰਦੇ ਡਰਾਈਵਰ ਕੋਲ ਲਾਇਸੈਂਸ ਵੀ ਨਹੀਂ ਸੀ। ਅੱਛਾ, ਬਹੁਤ ਸਾਰੇ ਜਿਹੜੇ ਡਰਾਈਵਰ ਸੀ ਉਹਨਾਂ ਦੇ ਕੋਲ ਇੰਸ਼ੋਰੈਂਸ ਨਹੀਂ ਸੀ। ਸੋ ਇੱਦਾਂ ਦੇ ਜਿਹੜੇ ਟ੍ਰਿਪ ਲਾਏ, ਕਿਉਂਕਿ ਜਿਹੜੀਆਂ ਹੁਣ ਟੈਕਸੀ ਕੰਪਨੀਆਂ ਆਊਟ ਆਫ ਬਿਜ਼ਨਸ ਗਈਆਂ, ਉਹਨੇ ਵੀ ਸੋਚਿਆ ਵੀ ਅਸੀਂ ਕੁਛ ਨਾ ਕੁਛ ਹੁਣ ਇਨਵੈਸਟੀਗੇਟ ਤਾਂ ਕਰੀਏ ਨਾ ਵੀ ਸਾਡੇ ਨਾਲ ਚੱਲ ਕੀ ਰਿਹਾ। ਹਾਂਜੀ ਚੱਲ ਰਿਹਾ, ਨਹੀਂ ਤਾਂ ਆਪਾਂ ਕੀ ਹਾਰ ਮੰਨ ਕੇ ਜਿਹੜੇ ਬੈਠ ਜਾਂਦੇ ਹੈਗੇ ਆ। ਸੋ ਇਹ ਮੈਂ ਕਹਿੰਦਾ ਵਧਾਈ ਦੇ ਪਾਤਰ ਆ ਉੱਥੇ ਦੇ ਜਿਹੜੇ ਲੋਕ ਆ, ਉਹਨਾਂ ਨੇ ਐਡੀ ਵੱਡੀ ਕੰਪਨੀ ਦੇ ਨਾਲ ਜਿਹੜਾ ਪੰਗਾ ਲਿਆ। ਪਰ ਊਬਰ ਵਾਲੇ ਕਹਿੰਦੇ ਜੀ ਸਾਡੇ 3.5 ਮਿਲੀਅਨ ਲੋਕ ਜਿਹੜੀ ਆ ਊਬਰ ਨੂੰ ਯੂਜ਼ ਕਰਦੇ ਹੈਗੇ ਆ। ਪਰ ਮੇਅਰ ਨੇ ਜਿਹੜਾ ਉੱਥੇ ਦਾ ਖਾਨ ਹੈਗਾ ਮੇਅਰ, ਉਹਨੂੰ ਸਟੈਂਡ ਲੈ ਲਿਆ, ਕਹਿੰਦਾ ਨਹੀਂ ਵੀ ਇਹ ਜਿਹੜੀ ਗਲਤ ਚੀਜ਼ ਹੈਗੀ ਆ ਵੀ ਤੁਸੀਂ ਇਲੀਗਲੀ ਜਿਹੜੇ ਇੰਨਾ ਕੁਛ ਕੰਮ ਕਰ ਰਹੇ ਆ ਅਤੇ ਤੁਹਾਨੂੰ ਅਲਾਓ ਨਹੀਂ ਕਰਨਾ। ਅਤੇ ਉਹਨਾਂ ਦਾ ਜਿਹੜਾ ਲਾਇਸੈਂਸ ਆ ਉਹ ਸਸਪੈਂਡ ਕਰਤਾ। ਹੁਣ ਦੇਖੋ ਗਾਹਾਂ ਕੀ ਬਣੂਗਾ। ਜੀ ਬਿਲਕੁਲ ਹੋ ਸਕਦਾ ਇਹ ਚੀਜ਼ ਨੂੰ ਦੇਖਦੇ ਹੋਏ ਹੋਰ ਜਿਹੜੇ ਸ਼ਹਿਰਾਂ ਦੇ ਵਿੱਚ ਨਿਊਯਾਰਕ, ਸੈਨ ਫਰਾਂਸਿਸਕੋ, ਹੋਰ ਕਈ ਜਿਹੜੇ ਸ਼ਹਿਰਾਂ ਦੇ ਵਿੱਚ ਵੱਖ-ਵੱਖ ਹੋਰ ਮੁਲਕਾਂ ਦੇ ਵਿੱਚ ਇਸ ਦੇ ਖਿਲਾਫ ਜਿਹੜੀਆਂ ਕੋਈ ਇਨਵੈਸਟੀਗੇਸ਼ਨ ਕੋਈ ਚੱਲ ਰਹੀਆਂ ਹੋਣ ਜਾਂ ਕਰਵਾ ਰਹੇ ਹੋਣ ਤਾਂ ਜੋ ਉਹਨਾਂ ਨੂੰ ਇਹ ਜਿਹੜਾ ਉਹ ਪਤਾ ਜਿਹੜਾ ਲੱਗੇ। ਵੈਸੇ ਹਰਜੋਤ ਸਿੰਘ ਜੀ ਇਹ ਦੇਖੋ ਇੱਕ ਲੂਪ ਹੋਲ ਦਾ ਬੜਾ ਸੋਹਣਾ ਜਿਹੜਾ ਇਹਨਾਂ ਨੇ ਇਸਤੇਮਾਲ ਜਿਹੜਾ ਕੀਤਾ ਆ, ਪਰ ਦੇਖੋ ਮੁਲਕ ਇੱਦਾਂ ਦਾ ਆ ਵੀ ਲੂਪ ਹੋਲ ਜਿਹੜੇ ਆ ਉਸ ਨੂੰ ਵਰਤ ਸਕਦੇ ਆ, ਕੋਈ ਤੁਹਾਨੂੰ ਉਸ ਦੇ ਉੱਤੇ ਕੋਈ ਪ੍ਰਸ਼ਨ ਚਿੰਨ੍ਹ ਜਿਹੜੇ ਉਸ ਦੇ ਉੱਤੇ ਹੈ ਨਹੀਂ। ਹਾਂ ਲੋਕੀ ਐਥੀਕਲੀ ਕਹਿਣਗੇ ਵੀ ਤੁਸੀਂ ਗਲਤ ਕਰਦੇ ਆ, ਕਿਵੇਂ ਕਰਦੇ ਆ, ਪਰ ਕਾਨੂੰਨੀ ਤੌਰ ਦੇ ਉੱਤੇ ਬੁੱਕਸ ਦੇ ਵਿੱਚ ਉਹ ਸਾਰਾ ਕੁਛ ਉਸ ਨੂੰ ਠੀਕ ਮੰਨਿਆ ਜਾਂਦਾ ਹੈਗਾ ਆ। ਅਗਲੀ ਖਬਰ ਚੱਲੀਏ ਜਿਹੜੀ ਬ੍ਰਿਟੇਨ ਤੋਂ ਆ ਰਹੀ ਆ। ਬ੍ਰਿਟੇਨ ਦੇ ਰਹਿ ਚੁੱਕੇ ਪ੍ਰਾਈਮ ਮਿਨਿਸਟਰ ਜਿਹੜੇ ਟੋਨੀ ਬਲੇਅਰ ਆ, ਉਹਨਾਂ ਨੇ ਇਹ ਕਿਹਾ ਆ ਵੀ ਤੁਸੀਂ ਪਹਿਲਾਂ ਹੀ ਉਹਨਾਂ ਨੂੰ ਸਾਬਕਾ ਕਰਦਾ ਆ ਅਗਲੀ ਇਲੈਕਸ਼ਨ 'ਚ ਕੀ ਹੁੰਦਾ। ਸੋ ਉਹ ਕਹਿੰਦੇ ਆ ਵੀ ਜਿਹੜਾ ਬ੍ਰਿਟੇਨ ਹੈਗਾ ਇਹ ਬਹੁਤ ਮੈਸ ਬਣੀ ਹੋਈ ਹੈਗੀ ਆ, ਕਿਉਂਕਿ ਇੱਕ ਵਾਰੀ ਫਿਰ ਇੰਗਲੈਂਡ ਦੇ ਵਿੱਚ ਦਸੰਬਰ 12 ਨੂੰ ਇਲੈਕਸ਼ਨ ਹੋਣ ਜਾ ਰਹੀ ਆ ਅਤੇ ਜਿੰਨੇ ਕੁ ਕਹਿੰਦੇ ਵੀ ਸਰਵੇ ਆ ਰਹੇ ਉਹਨਾਂ ਦੇ ਮੁਤਾਬਕ ਹੋ ਸਕਦਾ ਬੋਰਿਸ ਜੌਨਸਨ ਜਿਹੜੀ ਆ ਉਹਦੀ ਕੰਜ਼ਰਵੇਟਿਵ ਪਾਰਟੀ ਉਹ ਜਿੱਤ ਜਾਵੇ, ਕਿਉਂਕਿ ਉਹਨਾਂ ਨੇ ਇੱਕੋ ਹੀ ਮੁੱਦਾ ਰੱਖਿਆ ਵੀ ਜੇ ਮੈਂ ਜਿੱਤਦਾ ਹਾਂ ਅਤੇ ਅਸੀਂ ਜਿਹੜਾ ਬ੍ਰੈਗਜ਼ਿਟ ਆ ਉਹ ਬਿਨਾਂ ਡੀਲ ਤੋਂ ਬਾਹਰ ਚਲੇ ਜਾਵਾਂਗੇ। ਟੋਨੀ ਬਲੇਅਰ ਇੱਕੋ ਹੀ ਇੱਕ ਲੇਬਰ ਪਾਰਟੀ ਦੇ ਪ੍ਰਾਈਮ ਮਿਨਿਸਟਰ ਆ ਜਿਹੜੇ 1997 ਤੋਂ ਲੈ ਕੇ 2007 ਤਾਈਂ 10 ਸਾਲ ਲਗਾਤਾਰ ਜਿਹੜੇ ਪ੍ਰਾਈਮ ਮਿਨਿਸਟਰ ਬਣੇ ਰਹੇ। ਅਤੇ ਉਹਨਾਂ ਨੇ ਕਿਹਾ ਵੀ ਮੇਰੀ ਪਾਰਟੀ ਵੀ ਜਿਹੜੀ ਆ ਉਹ ਭੰਬਲ ਭੂਸੇ 'ਚ ਫਸੀ ਹੋਈ ਆ।
ਹਾਲਾਂਕਿ ਕਹਿੰਦੇ ਜਰਮੀ ਕੌਰਵਾਈਨ ਆ, ਉਹ ਇਸ ਤਰ੍ਹਾਂ ਪ੍ਰਚਾਰ ਹੋ ਰਿਹਾ ਵੀ ਇਹ ਮਾਰਕਸਿਸਟ ਲੈਨਿਨਿਸਟ ਵਿੰਗ ਲੈਫਟ ਵੱਲ ਨੂੰ ਜਾ ਰਿਹਾ ਹੈਗਾ। ਸੋ ਕਹਿੰਦੇ ਵੀ ਇਸ ਪਾਰਟੀ ਨੂੰ ਆਪਣਾ ਜਿਹੜਾ ਕਲੀਅਰ ਕੱਟ ਮੈਸੇਜ ਬਾਹਰ ਲੈ ਕੇ ਆਉਣਾ ਚਾਹੀਦਾ, ਨਹੀਂ ਤਾਂ ਜਿਹੜਾ ਬ੍ਰਿਟੇਨ ਆ ਉਹ ਜਿਹੜਾ ਆਉਣ ਵਾਲੇ ਸਾਲਾਂ ਦੇ ਵਿੱਚ ਫਾਈਨੈਂਸ਼ੀਅਲੀ ਬਹੁਤ ਬੁਰੀ ਤਰ੍ਹਾਂ ਹਿੱਟ ਹੋਊਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਆ, ਬਾਲਟੀਮੋਰ ਦੇ ਵਿੱਚ ਜਿਹੜੇ ਆ 14 ਸਾਲਾਂ ਦਾ ਇੱਕ ਡੇਵਿਡ ਡਕਟ 1983 ਦੇ ਵਿੱਚ ਸਕੂਲ ਦੇ ਵਿੱਚ ਮਾਰਿਆ ਗਿਆ ਸੀਗਾ। ਛੋਟਾ ਜਿਹੜਾ ਇਹ ਉੱਥੇ ਦਾ ਵਿਦਿਆਰਥੀ ਸੀਗਾ, ਕਹਿੰਦੇ ਉਸ 'ਤੇ ਗੋਲੀ ਲੱਗਣ ਕਰਕੇ ਮੌਤ ਹੋਈ ਸੀ। ਥੈਂਕਸ ਗਿਵਿੰਗ ਦੇ ਇਰਦ ਗਿਰਦ ਹੀ ਜਿਹੜੀ ਹੈ ਉਹ ਘਟਨਾ ਉਦੋਂ ਵਾਪਰੀ ਸੀ। ਉਸ ਦੇ ਕਰਕੇ ਹੋਰ ਸਕੂਲ ਦੇ ਜਿਹੜੇ ਕੁਛ ਵਿਦਿਆਰਥੀ, 3 ਜਿਹੜੇ ਵਿਦਿਆਰਥੀ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਜੇ ਉਹ ਟੀਨਜ਼ ਹੀ ਸੀਗੇ, ਪਰ ਉਹਨਾਂ ਨੂੰ ਐਜ਼ ਏ ਅਡਲਟ ਜਿਹੜਾ ਉਹ ਚਾਰਜ ਕੀਤਾ ਗਿਆ ਅਤੇ ਅਦਾਲਤ ਦੇ ਦੁਆਰਾ ਜਿਹੜਾ ਆ ਇਹਨਾਂ ਨੂੰ ਜਿਹੜੀ ਉਮਰ ਕੈਦ ਦੀ ਸਜ਼ਾ ਜਿਹੜੀ ਉਹ ਸੁਣਾ ਦਿੱਤੀ ਗਈ। ਪਰ ਦਹਾਕਿਆਂ ਬੱਧੀ ਜਿਹੜੇ ਲੋਕ ਸੀਗੇ ਜਿਨ੍ਹਾਂ ਨੂੰ ਇਹ ਕਨਵਿਕਟ ਕੀਤਾ ਗਿਆ, ਉਹ ਕਹਿੰਦੇ ਰਹੇ ਵੀ ਅਸੀਂ ਨਿਰਦੋਸ਼ ਹਾਂ, ਸਾਡਾ ਇਸ ਦੇ ਵਿੱਚ ਕੋਈ ਕਸੂਰ ਨਹੀਂ ਆ, ਸਾਨੂੰ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਧੱਕੇ ਦੇ ਨਾਲ ਇਸ ਮਾਮਲੇ ਦੇ ਵਿੱਚ ਜਿਹੜਾ ਉਹ ਫਸਾਇਆ ਗਿਆ ਆ। ਹੁਣ ਦਹਾਕਿਆਂ ਬਾਅਦ ਕਹਿੰਦੇ ਹਰਜੋਤ ਸਿੰਘ ਜੀ ਉਸ ਕਤਲ ਦੇ ਜਿਹੜੀ ਕਨਵਿਕਸ਼ਨ ਆ ਉਸ ਨੂੰ ਓਵਰਟਰਨ ਜਿਹੜਾ ਆ ਉਹ ਕੀਤਾ ਜਾ ਰਿਹਾ ਆ। ਕਹਿੰਦੇ ਵੀ ਇਹਨਾਂ ਨੂੰ ਗਲਤੀ ਦੇ ਨਾਲ ਰੋਂਗਫੁਲੀ ਜਿਹੜਾ ਆ ਉਹ ਮਰਡਰ ਕਨਵਿਕਸ਼ਨ ਜਿਹੜੀ ਉਹ ਕੀਤੀ ਗਈ ਸੀਗੀ। ਦਹਾਕਿਆਂ ਬੱਧੀ ਇਹਨਾਂ ਬੱਚਿਆਂ ਦਾ ਜਿਹੜਾ ਜੀਵਨ ਆ ਇਹ ਬਰਬਾਦ ਕੀਤਾ ਗਿਆ, ਸਿਸਟਮ ਦੇ ਦੁਆਰਾ ਜਿਹੜਾ ਇਹ ਟੋਟਲੀ ਜਿਹੜਾ ਉਹ ਬਰਬਾਦ ਕਰ ਦਿੱਤਾ ਗਿਆ। ਅਤੇ ਹਰਜੋਤ ਸਿੰਘ ਜੀ, ਅਕਸਰ ਜਦੋਂ ਆਪਾਂ ਨੂੰ ਇੱਦਾਂ ਦੀ ਖਬਰ ਆਉਂਦੀ ਆ ਅਤੇ ਇਹ ਜਿਨ੍ਹਾਂ ਦੇ ਨਾਲ ਇੱਦਾਂ ਹੋਇਆ ਹੁੰਦਾ, ਬੜੀ ਅਫਸੋਸ ਵਾਲੀ ਗੱਲ ਆ, ਉਹ ਜ਼ਿਆਦਾਤਰ ਅਫਰੀਕਨ ਅਮੈਰੀਕਨ ਜਿਹੜੇ ਬਲੈਕ ਮੂਲ ਦੇ ਲੋਕ ਹੀ ਉਹਨਾਂ ਦੇ ਨਾਲ ਇੱਦਾਂ ਦੀਆਂ ਘਟਨਾਵਾਂ ਜਿਹੜੀਆਂ ਵਾਪਰੀਆਂ ਜਾਂਦੀਆਂ ਹੁੰਦੀਆਂ ਆ, ਵੀ ਉਹਨਾਂ ਨੂੰ ਧੱਕੇ ਦੇ ਨਾਲ ਦੋਸ਼ੀ ਕਰਾਰ ਦੇ ਕੇ ਲੰਬੀਆਂ ਸਜ਼ਾਵਾਂ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ, ਅਤੇ ਬਾਅਦ ਦੇ ਵਿੱਚ ਦਹਾਕਿਆਂ ਬਾਅਦ ਜਾ ਕੇ ਕਿਤੇ ਪਤਾ ਲੱਗਦਾ ਵੀ ਨਹੀਂ, ਇਹ ਅਸਲ ਦੋਸ਼ੀ ਜਿਹੜੇ ਨਹੀਂ ਸੀਗੇ, ਇਹਨਾਂ ਨੂੰ ਜਿਹੜਾ ਆ ਉਹ ਕਹਿ ਲਓ ਵੀ ਗਲਤ ਤਰੀਕੇ ਦੇ ਨਾਲ ਕਨਵਿਕਟ ਜਿਹੜਾ ਉਹ ਕੀਤਾ ਗਿਆ। ਅਤੇ ਹੁਣ ਜਦੋਂ ਹਰਜੋਤ ਸਿੰਘ ਜੀ ਆਉਣਗੇ ਬਾਹਰ, ਤਾਂ ਜਿਹੜਾ ਬਾਲਟੀਮੋਰ ਦੀ ਸਿਟੀ ਆ ਹੁਣ ਮਿਲੀਅਨਸ ਆਫ ਡਾਲਰ ਤਿਆਰ ਰੱਖਣ, ਕਿਉਂਕਿ ਉਹਨਾਂ ਨੇ ਤਾਂ ਫਿਰ ਹੁਣ ਲਾਸੂਟ ਜਿਹੜਾ ਉਹ ਕਰਨਾ ਹੀ ਆ, ਵੀ ਉਹਨਾਂ ਦਾ ਜੀਵਨ ਜਿਹੜਾ ਪੂਰੀ ਤਰ੍ਹਾਂ ਉਹਨਾਂ ਨੇ ਖਰਾਬ ਕਰ ਦਿੱਤਾ। ਜੀ, ਅਗਲੀ ਖਬਰ ਵੱਲ ਚੱਲੀਏ, ਜਿਹੜੀ ਲੋਕਲ ਆਪਾਂ ਫਰਿਜ਼ਨੋ ਸ਼ਹਿਰ ਦੀ ਜੇ ਗੱਲ ਕਰੀਏ, ਆਪਾਂ ਪਿਛਲੇ ਸਾਲਾਂ 'ਚ ਵੀ ਪਿਛਲੇ ਬਹੁਤ ਸਾਰੇ ਜਿਹੜੇ ਸਾਡੇ ਨਿਊਜ਼ ਦੇ ਸੈਗਮੈਂਟਸ ਆ ਉਹਨਾਂ 'ਚ ਦੱਸਦੇ ਰਹੇ ਆ ਵੀ ਫਰਿਜ਼ਨੋ ਦੇ ਵਿੱਚ ਜਿਹੜਾ ਮਾਹੌਲ ਆ ਬੜਾ ਖਰਾਬ ਹੈਗਾ, ਸ਼ੂਟਿੰਗ ਬਹੁਤ ਹੁੰਦੀ ਹੈਗੀ ਆ, ਲੜਾਈਆਂ ਝਗੜੇ ਬਹੁਤ ਹੁੰਦੇ ਆ, ਅਤੇ ਇੱਕ ਟਾਈਮ ਦੇ ਉੱਤੇ ਜਿਹੜਾ ਫਰਿਜ਼ਨੋ ਆ ਉਹਨੂੰ ਜਿਹੜਾ ਆ ਇੱਕ ਤਰ੍ਹਾਂ ਨਾਲ ਡਰੰਕਰਡ ਸਿਟੀ ਕਿਹਾ ਜਾਂਦਾ ਸੀ, ਵੀ ਸ਼ਰਾਬੀਆਂ ਦਾ ਸ਼ਹਿਰ ਹੈਗਾ। ਸੋ ਫਰਿਜ਼ਨੋ ਦੇ ਵਿੱਚ ਕੁਛ ਦਿਨ ਪਹਿਲਾਂ ਜਿਹੜੇ ਆ ਮਾਸ ਸ਼ੂਟਿੰਗ ਹੋਈ ਸੀ, ਜਿਹਦੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਸੀ, ਅਤੇ ਜਿਹੜੇ 6 ਜਾਣੇ ਬੁਰੀ ਤਰ੍ਹਾਂ ਫੱਟੜ ਹੋ ਗਏ ਸੀ, ਅਤੇ ਉਸ ਨੂੰ ਹੋਇਆਂ ਨੂੰ 10 ਦਿਨ ਤੋਂ ਵੱਧ ਦਾ ਸਮਾਂ ਹੋ ਗਿਆ, ਅਤੇ ਹਜੇ ਤੱਕ ਕੋਈ ਬੰਦਾ ਜਿਹੜਾ ਫੜਿਆ ਨਹੀਂ ਗਿਆ। ਅਤੇ ਕੱਲ੍ਹ ਫਿਰ ਇੱਕ 26 ਸਾਲਾਂ ਦਾ ਜਿਹੜਾ ਨੌਜਵਾਨ ਉਹਦੀ ਮੌਤ ਹੋ ਗਈ, ਕਿਉਂਕਿ ਉਹ ਡਰਾਈਵ ਬਾਈ ਸ਼ੂਟਿੰਗ ਦੇ ਵਿੱਚ ਸਾਊਥ ਵੈਸਟ ਫਰਿਜ਼ਨੋ ਦੇ ਵਿੱਚ। ਸੋ ਬਹੁਤ ਹੀ ਜ਼ਿਆਦਾ ਜਿਹੜਾ ਕ੍ਰਾਈਮ ਆ ਫਰਿਜ਼ਨੋ 'ਚ ਵੱਧ ਰਿਹਾ ਹੈਗਾ। ਫਰਿਜ਼ਨੋ ਦੇ ਵਿੱਚ ਆਉਣ ਵਾਲੇ ਸਾਲ 2020 ਦੇ ਵਿੱਚ ਮੇਅਰ ਦੀ ਇਲੈਕਸ਼ਨ ਹੋਣੀ ਹੈਗੀ ਆ। ਸੋ ਉਸ ਇਲੈਕਸ਼ਨ ਦੇ ਵਿੱਚ ਜਿਹੜੇ ਹੁਣ ਕਰੰਟ ਜਿਹੜੇ ਮੇਅਰ ਹੈਗੇ ਆ ਲੀ ਬ੍ਰੈਂਡ, ਉਹਨਾਂ ਨੇ ਕਿਹਾ ਵੀ ਮੈਂ ਇਲੈਕਸ਼ਨ ਦੇ ਲਈ ਨਹੀਂ ਲੜਨਾ, ਪਰ ਜਿਹੜੀ ਫਰਿਜ਼ਨੋ ਦੇ ਪੁਲਿਸ ਚੀਫ ਰਹਿ ਚੁੱਕੇ ਜਿਹੜੇ ਹੈਗੇ ਆ ਉਹ ਇਲੈਕਸ਼ਨ 'ਚ ਲੜ ਰਹੇ ਹੈਗੇ ਆ। ਸੋ ਜਿੰਨੇ ਵੀ ਆਪਣੇ ਫਰਿਜ਼ਨੋ ਦੇ ਨਿਵਾਸੀ ਹੈਗੇ ਆ ਉਹਨਾਂ ਨੂੰ ਜ਼ਰੂਰ, ਕਿਉਂਕਿ 60-70 ਹਜ਼ਾਰ ਦੇ ਕਰੀਬ ਪੰਜਾਬੀਆਂ ਦੀ ਪੋਪੂਲੇਸ਼ਨ ਆ ਫਰਿਜ਼ਨੋ ਏਰੀਏ ਦੇ ਵਿੱਚ। ਸੋ ਜਿੰਨੇ ਵੀ ਪੋਲੀਟੀਸ਼ੀਅਨ ਆ ਉਹ ਇੱਦਾਂ ਦੀ ਪੋਜੀਸ਼ਨ ਦੇ ਲਈ ਜਿਹੜੇ ਲੜ ਰਹੇ ਆ ਤੁਹਾਡੇ ਸਿਟੀ ਕੌਂਸਲ ਜਾਂ ਮੇਅਰ ਲਈ, ਉਹਨਾਂ ਨੂੰ ਤੁਸੀਂ ਵੱਡੀ ਗਿਣਤੀ 'ਚ ਹੋ ਕੇ ਤੁਹਾਨੂੰ ਪੁੱਛਣਾ ਚਾਹੀਦਾ ਵੀ ਸਾਡਾ ਸ਼ਹਿਰ ਜਿਹੜਾ ਆ ਇਹਦੀ ਸੇਫਟੀ ਤੁਹਾਡੀ ਪ੍ਰਾਇਓਰਟੀ ਹੈਗੀ ਜਾਂ ਨਹੀਂ ਹੈਗੀ। ਸੋ ਕਿਤੇ ਇੱਦਾਂ ਨਾ ਹੋਵੇ ਵੀ ਆਪਾਂ ਥੋੜ੍ਹੇ ਜਿਹੇ ਬੰਦੇ ਜਿਹੜੇ ਆ ਉਹਨਾਂ ਨੂੰ ਗੁਰਦੁਆਰੇ ਸੱਦ ਕੇ ਸਰੋਪੇ ਦੇ ਕੇ ਅਤੇ ਥੋੜ੍ਹੀ ਜਿਹੀ ਫੰਡ ਰੇਜ਼ਿੰਗ ਇਕੱਠੀ ਕਰਕੇ ਇੰਡੀਵਿਜੂਅਲ ਲੈਵਲ 'ਤੇ ਤੋਰ ਦਿਓ ਅਤੇ ਆਪਣੀਆਂ ਫੋਟੋਆਂ ਖਿਚਾ ਕੇ ਤੁਰ ਜਾਓ। ਸੋ ਇਹਦੇ ਨਾਲ ਕੀ ਹੁੰਦਾ ਆ ਵੀ ਜਦੋਂ ਇੰਨਾ ਜ਼ਿਆਦਾ ਕ੍ਰਾਈਮ ਵੱਧਦਾ ਆ ਅਤੇ ਤੁਹਾਡਾ ਸਾਰਾ ਕੁਛ ਜਿਹੜਾ ਡਾਊਨ ਹੁੰਦਾ, ਤੁਹਾਡੀ ਪ੍ਰੋਪਰਟੀ ਦੀ ਵੈਲਿਊ ਡਾਊਨ ਹੁੰਦੀ ਆ, ਤੁਹਾਡੇ ਸਕੂਲਾਂ ਦਾ ਜਿਹੜਾ ਸੇਫਟੀ ਡਾਊਨ ਹੁੰਦੀ ਆ, ਆਮ ਬੰਦੇ ਦੀ ਜਿਹੜੀ ਸੇਫਟੀ ਆ ਉਹ ਬਹੁਤ ਡਾਊਨ ਹੁੰਦੀ ਹੈਗੀ ਆ, ਕਿਉਂਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਤੁਸੀਂ ਜਿਹੜੇ ਆ ਟੈਕਸ ਦਿੰਦੇ ਆ, ਇੰਨੇ ਹੋਮ ਓਨਰਸ ਹੈਗੇ ਆ। ਸੋ ਪੋਲੀਟੀਕਲੀ ਜ਼ਰੂਰ ਇਨਵੋਲਵ ਹੋ, ਲੋਕਲੀ ਬਹੁਤ ਇਨਵੋਲਵ ਹੋਣਾ ਜ਼ਰੂਰੀ ਹੈਗਾ ਆ। ਹਰ ਇੱਕ ਬੰਦਾ ਸਿਟੀਜ਼ਨ ਬਣੇ, ਜਿਹੜਾ ਸਿਟੀਜ਼ਨ ਬਣਿਆ ਉਹ ਰਜਿਸਟਰ ਹੋਵੇ, ਚਾਹੇ ਤੁਸੀਂ ਡੈਮੋਕ੍ਰੇਟ ਆ, ਰਿਪਬਲਿਕਨ ਆ, ਗ੍ਰੀਨ ਪਾਰਟੀ ਆ, ਨੋ ਮੈਟਰ ਵਟ, ਜਿਹੜੀ ਮਰਜ਼ੀ ਪਾਰਟੀ, ਪਰ ਵੋਟ ਜ਼ਰੂਰ ਪਾਓ।
ਤਾਂ ਕਿ ਤੁਹਾਡੀ ਜਿਹੜੀ ਆਵਾਜ਼ ਆ ਉਹ ਸੁਣੀ ਜਾਵੇ, ਲੋਕਾਂ ਨੂੰ ਪਤਾ। ਆਪਾਂ ਵੈਸੇ ਕਹੀ ਜਾਂਦੇ ਆ ਵੀ ਸਾਡੀ ਗਿਣਤੀ ਇੰਨੀ ਆ ਜੀ 60-70 ਹਜ਼ਾਰ, 80-90% ਟਰੱਕਾਂ ਦਾ ਬਿਜ਼ਨਸ ਪੰਜਾਬੀਆਂ ਕੋਲ ਆ, ਗੈਸ ਸਟੇਸ਼ਨ ਲਿਕਰ ਸਟੋਰਾਂ ਦਾ, ਪਰ ਫਿਗਰ ਕਿੱਥੇ ਆ ਉਹ ਤੁਸੀਂ ਦੱਸੋਗੇ ਕਿੱਦਾਂ ਉਹਨਾਂ ਨੂੰ, ਹੈ ਨਾ। ਸੋ ਇਹ ਬਹੁਤ ਜ਼ਰੂਰੀ ਹੈਗਾ ਆ। ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਇਕੱਠ ਹੋ ਕੇ ਜਿਹੜੇ ਹੋਰ ਕਮਿਊਨਿਟੀਆਂ ਆ ਉਹਨਾਂ ਦਾ ਸਾਥ ਦੇਣਾ ਚਾਹੀਦਾ। ਹਮੰਗ ਕਮਿਊਨਿਟੀ ਨਾਲ ਬਹੁਤ ਧੱਕਾ ਹੋਇਆ, ਜਿਨ੍ਹਾਂ ਦੇ ਇੰਨੇ ਬੰਦੇ ਮਾਰੇ ਗਏ ਆ। ਸਪੈਨਿਸ਼ ਕਮਿਊਨਿਟੀ ਦੇ ਬਹੁਤ ਸ਼ੂਟਿੰਗ ਦੇ ਨਾਲ ਬੰਦੇ ਮਾਰੇ ਗਏ ਆ। ਸੋ ਜਿੱਥੇ ਕਿਤੇ ਵੀ ਇੱਦਾਂ ਦੀ ਗੱਲ ਹੁੰਦੀ ਆ, ਆਪਣੀ ਕਮਿਊਨਿਟੀ ਨੂੰ ਇਨਵੋਲਵ ਹੋਣਾ ਚਾਹੀਦਾ ਆ। ਨਹੀਂ ਤਾਂ ਕੀ ਆ ਵੀ ਜਦੋਂ ਫਿਰ ਬਹੁਤ ਜਿਹੜੀ ਕੰਡੀਸ਼ਨ ਸ਼ਹਿਰ ਦੀ ਹੋਰ ਵਿਗੜਦੀ ਗਈ ਅਤੇ ਉਹਦੇ ਨਾਲ ਤੁਹਾਨੂੰ ਸਾਰਿਆਂ ਨੂੰ ਜਿਹੜਾ ਬਹੁਤ ਇਹਦੇ 'ਤੇ ਅਸਰ ਪਊਗਾ। ਜੀ ਬਿਲਕੁਲ, ਲੋਕਲ ਇਲੈਕਸ਼ਨਸ ਸਭ ਤੋਂ ਅਹਿਮ ਇਲੈਕਸ਼ਨ ਜਿੱਥੇ ਤੁਸੀਂ ਰਹਿਣਾ ਹੁੰਦਾ ਆ ਉਸ ਦੇ ਨਾਲ ਜਿਹੜੀਆਂ ਸੰਬੰਧਿਤ ਹੁੰਦੀਆਂ ਆ। ਕੀ ਡਿਵੈਲਪਮੈਂਟ ਉੱਥੇ ਹੋਣੀ ਹੈ, ਕੀ ਕੁਛ ਉੱਥੇ ਜਿਹੜਾ ਹੋਣਾ ਆ, ਉਹ ਉਹਨਾਂ ਇਲੈਕਸ਼ਨ ਦੇ ਉੱਤੇ ਬਹੁਤ ਕੁਛ ਜਿਹੜਾ ਨਿਰਭਰ ਕਰਦਾ ਹੈ, ਕਿਉਂਕਿ ਜਿਹੜੀਆਂ ਗ੍ਰਾਂਟਾਂ ਫੈਡਰਲ ਲੈਵਲ ਤੋਂ ਆਉਂਦੀਆਂ ਇਨ ਦੀ ਐਂਡ ਇਹਨਾਂ ਨੇ ਆ ਕੇ ਜਿਹੜੀਆਂ ਆ ਉਹ ਵੰਡਣੀਆਂ ਵੀ ਜਿਹੜੀਆਂ ਹੁੰਦੀਆਂ ਆ, ਅਤੇ ਕਿੱਧਰ ਲਾਉਣੀਆਂ ਕਿੱਧਰ ਨਹੀਂ ਲਾਉਣੀਆਂ ਆ ਉਸ ਦਾ ਜਿਹੜਾ ਅਸਰ ਰਹਿੰਦਾ ਆ। ਸੋ ਵੱਧ ਤੋਂ ਵੱਧ ਲੋਕ ਜਿਹੜੇ ਸਿਟੀਜ਼ਨਸ਼ਿਪ ਦੇ ਲਈ ਐਲੀਜੀਬਲ ਹੈਗੇ ਉਹ ਅਪਲਾਈ ਕਰੋ। ਇੱਕ ਤਾਂ ਇਹ ਵੀ ਆ ਵੀ ਫੀਸਾਂ ਵੀ ਜਿਹੜੀਆਂ ਉਹ ਆਲਮੋਸਟ ਕਾਫੀ ਜ਼ਿਆਦਾ ਵਧਣ ਜਾ ਰਹੀਆਂ ਆ, ਅਤੇ ਉਹ ਤੋਂ ਵੀ ਜਿਹੜਾ ਬਚਾਅ ਹੋਊਗਾ, ਅਤੇ ਨਾਲੇ ਇੱਥੋਂ ਦੇ ਜਿਹੜੇ ਪ੍ਰੋਸੈਸ ਦੇ ਵਿੱਚ ਜਿਹੜਾ ਤੁਸੀਂ ਹਿੱਸਾ ਲਓ ਤਾਂ ਜੋ ਤੁਸੀਂ ਆਪਣੀ ਆਵਾਜ਼, ਆਪਣਾ ਜਿਹੜਾ ਵੀ ਪਸੰਦੀਦਾ ਤੁਹਾਡਾ ਚਹੇਤਾ ਕੈਂਡੀਡੇਟ ਹੋਊਗਾ ਉਸ ਨੂੰ ਜਿਤਾ ਕੇ ਜਿਹੜਾ ਤੁਸੀਂ ਲਿਆਓ ਤਾਂ ਜੋ ਤੁਹਾਡੀ ਗੱਲ ਜਿਹੜੀ ਇਨ ਦੀ ਐਂਡ ਉਹ ਸੁਣੇਵੀਂ। ਅਤੇ ਹਰਜੋਤ ਸਿੰਘ ਜੀ, ਇਸ ਜਿਹੜਾ ਵੀਕਐਂਡ ਦੇ ਵਿੱਚ, ਇਸ ਵੀਕ ਦੇ ਵਿੱਚ ਜਿਹੜੀ ਥੈਂਕਸ ਗਿਵਿੰਗ ਆ ਉਹ ਆ ਰਹੀ ਆ। ਹਰ ਜਿਹੜੇ ਆ ਨਵੰਬਰ ਦੇ ਅਖੀਰਲੇ ਵੀਰਵਾਰ ਨੂੰ ਜਿਹੜਾ ਇਹ ਥੈਂਕਸ ਗਿਵਿੰਗ ਦਾ ਦਿਨ ਪੂਰੇ ਅਮਰੀਕਾ ਦੇ ਵਿੱਚ ਜਿਹੜਾ ਮਨਾਇਆ ਜਾਂਦਾ। ਪਰਿਵਾਰਾਂ ਦੇ ਇੱਕ ਮਿਲਣ ਦਾ ਜੁਲਣ ਦਾ ਜਿਹੜਾ ਇਹ ਮੌਕਾ ਹੁੰਦਾ ਆ। ਫੈਮਿਲੀ ਮੀਲਸ ਜਿਹੜੀਆਂ ਉਹ ਹੁੰਦੀਆਂ ਨੇ, ਸਾਰੇ ਜਣੇ ਮਿਲ ਜੁਲ ਕੇ ਵੱਖ-ਵੱਖ ਪਕਵਾਨ ਬਣਾਉਂਦੇ ਨੇ, ਮਿਲ ਕੇ ਬੈਠਦੇ ਨੇ, ਗੱਲਾਂ ਬਾਤਾਂ ਕਰਦੇ ਨੇ, ਅਤੇ ਜਿਹੜੀਆਂ ਆ ਉਹ ਚਰਚਾਵਾਂ ਹੁੰਦੀਆਂ ਨੇ। ਚਲੋ ਆਪਣੀ ਕਮਿਊਨਿਟੀ ਦੇ ਵਿੱਚ ਪਹਿਲੋਂ ਵੀ ਇੱਦਾਂ ਦੀਆਂ ਚੀਜ਼ਾਂ ਉੱਦਾਂ ਵੀ ਅਕਸਰ ਜ਼ਿਆਦਾ ਹੈ, ਪਰ ਚਲੋ ਇੱਥੇ ਦੇ ਹਿਸਾਬ ਦੇ ਨਾਲ ਜ਼ਿਆਦਾ ਹੈ। ਸੋ ਉਹਦੇ ਕਰਕੇ ਹਰਜੋਤ ਸਿੰਘ ਜੀ ਦੱਸ ਇਸ ਲਈ ਰਹੇ ਹਾਂ ਵੀ ਕੱਲ੍ਹ ਤੋਂ ਸ਼ਾਇਦ ਮੌਸਮ ਜਿਹੜਾ ਥੋੜ੍ਹਾ ਵਿਗੜੇ, ਇਹਦੇ ਕਰਕੇ ਜਿਹੜਾ ਟਰੈਵਲ ਆ ਕਈ ਲੋਕਾਂ ਦੇ ਲਈ ਕਾਫੀ ਜ਼ਿਆਦਾ ਇੰਪੋਸੀਬਲ ਜਿਹੜਾ ਉਹ ਹੋਣ ਜਾ ਰਿਹਾ ਆ। ਬਹੁਤ ਜ਼ਿਆਦਾ ਜਿਹੜਾ ਮੀਂਹ ਵੀ ਆ, ਕਈ ਇਲਾਕਿਆਂ ਦੇ ਵਿੱਚ ਭਾਰੀ ਬਰਫ਼ਬਾਰੀ ਦੀ ਜਿਹੜੇ ਅਨੁਮਾਨ ਆ ਉਹ ਲਾਇਆ ਜਾ ਰਿਹਾ ਆ। ਸੋ ਜਿਨ੍ਹਾਂ ਨੇ ਟਰੈਵਲ ਕਰਨਾ ਆ, ਫਲਾਈਟਸ ਤੁਹਾਡੀਆਂ ਡਿਲੇ ਹੋ ਸਕਦੀਆਂ, ਕਿਤੇ ਕੈਂਸਲ ਹੋ ਸਕਦਾ ਆ। ਕਈਆਂ ਦੀਆਂ ਜਿਹੜੀਆਂ ਥੈਂਕਸ ਗਿਵਿੰਗ ਆ ਹੋ ਸਕਦਾ ਏਅਰਪੋਰਟਾਂ ਦੇ ਉੱਤੇ ਹੀ ਜਿਹੜੀ ਉਹ ਹੋ ਜਾਵੇ। ਇਸ ਦੇ ਲਈ ਭਾਈ ਪਹਿਲੋਂ ਤਿਆਰ ਜਿਹੜਾ ਉਹ ਤੁਸੀਂ ਰਹਿਣਾ ਵੀ ਪਰਿਵਾਰਕ ਮੈਂਬਰ ਜੇ ਪਹਿਲੋਂ ਆ ਸਕਦੇ ਆ ਵੀ ਪਹਿਲੋਂ ਦੇਖ ਲਓ ਉਸ ਹਿਸਾਬ ਦੇ ਨਾਲ, ਤਾਂ ਜੋ ਵੀ ਬਾਅਦ ਦੇ ਵਿੱਚ ਡਿਲੇਜ਼ ਦੇ ਵਿੱਚ ਜਿਹੜਾ ਉਹ ਬੰਦਾ ਫਸੇ ਨਾ। ਸੋ ਕਾਫੀ ਜ਼ਿਆਦਾ ਜਿਹੜਾ ਵੈਦਰ ਆ ਆਉਣ ਵਾਲੇ ਜਿਹੜੇ ਦਿਨਾਂ ਦੇ ਵਿੱਚ ਜਿਹੜੇ ਸਟੋਰਮਸ ਆ ਉਹ ਵੱਖ-ਵੱਖ ਥਾਵਾਂ ਦੇ ਉੱਤੇ ਉਹ ਆਉਣ ਜਾ ਰਹੇ ਨੇ। ਸੋ ਉਹਨਾਂ ਚੀਜ਼ਾਂ ਤੋਂ ਜਿਹੜਾ ਖੁਦ ਨੂੰ ਪਹਿਲੋਂ ਹੀ ਜਿਹੜਾ ਤਿਆਰ ਕਰਕੇ ਜਿਹੜਾ ਉਹ ਰੱਖੋ। ਜਿੱਥੇ ਬਰਫ਼ਬਾਰੀ ਹੋਣੀ ਆ ਉੱਥੇ ਜ਼ਿਆਦਾ ਸਿਚੁਏਸ਼ਨ ਜਲਦੀ ਖਰਾਬ ਹੋ ਜਾਂਦੀ ਆ, ਕਿਉਂਕਿ ਟਰੈਵਲ ਕਰਨਾ ਫਿਰ ਹੋਰ ਵੀ ਜ਼ਿਆਦਾ ਮੁਸ਼ਕਿਲ, ਖਾਸ ਕਰਕੇ ਗੱਡੀਆਂ ਦੇ ਉੱਤੇ ਉਹ ਹੋ ਜਾਂਦਾ ਹੈ। ਅਤੇ ਬਲਿਜ਼ਰਡ ਜਦੋਂ ਆਉਂਦੇ ਨੇ ਅਤੇ ਫਿਰ ਜਿਹੜੀਆਂ ਫਲਾਈਟਾਂ ਆ ਨਾ ਉਹ ਚੜ੍ਹਦੀਆਂ ਨੇ ਅਤੇ ਨਾ ਉਹ ਉਤਰਦੀਆਂ ਨੇ, ਉਹਦੇ ਕਰਕੇ ਵੀ ਕਾਫੀ ਜ਼ਿਆਦਾ ਜਿਹੜੀ ਪ੍ਰੋਬਲਮ ਆਉਣੀ ਆ। ਆਪਣੇ ਵੈਸਟ ਕੋਸਟ ਵਾਲੇ ਪਾਸੇ ਬਹੁਤਾਤ ਦੇ ਵਿੱਚ ਜਿਹੜਾ ਮੀਂਹ ਪੈਣ ਦੇ ਅਨੁਮਾਨ ਹੈਗੇ ਆ। ਈਸਟ ਕੋਸਟ ਦੇ ਵਿੱਚ ਅਤੇ ਮਿਡ ਵੈਸਟ ਦੇ ਵਿੱਚ ਜਿਹੜੇ ਕਾਫੀ ਹੋਰ ਭਾਰੀ ਸਟੋਰਮ ਜਿਹੜੇ ਆ ਰਹੇ ਨੇ। ਇੱਦਾਂ ਲੱਗ ਰਿਹਾ ਵੀ ਇਸ ਥੈਂਕਸ ਗਿਵਿੰਗ ਇਸ ਵੀਕ ਦੇ ਵਿੱਚ ਕੋਸਟ ਟੂ ਕੋਸਟ, ਈਸਟ ਕੋਸਟ ਟੂ ਵੈਸਟ ਕੋਸਟ ਤਾਈਂ ਪੂਰੇ ਥਾਵਾਂ ਦੇ ਉੱਤੇ ਜਿਹੜਾ ਮੌਸਮ ਆ ਉਸ ਨੇ ਕਰਵਟ ਜਿਹੜੀ ਆ ਉਹ ਬਦਲਣੀ ਆ, ਜਿਸ ਕਰਕੇ ਕਾਫੀ ਜਿਹੜੀ ਸਿਚੁਏਸ਼ਨਸ ਆ ਜਿਹੜੀਆਂ ਡਿਲੇਜ਼ ਵਗੈਰਾ ਜਿਹੜਾ ਉਹ ਹੋ ਸਕਦਾ ਹੈ। ਸੋ ਇਸ ਲਈ ਉਸ ਤੋਂ ਜਿਹੜਾ ਪਹਿਲਾਂ ਹੀ ਤੁਸੀਂ ਬਚਾਅ ਜਿਹੜਾ ਉਹ ਰੱਖੋ ਜੀ। ਅਤੇ ਆਪਾਂ ਅਗਲੀ ਖਬਰ ਵੱਲ ਚੱਲੀਏ ਜਿਹੜੀ ਬੇਕਰਸਫੀਲਡ ਤੋਂ ਆ ਰਹੀ ਆ। ਬੇਕਰਸਫੀਲਡ ਦੇ ਵਿੱਚ ਜਿਹੜੀ ਉੱਥੇ ਦੀ ਜਿਹੜੀ ਪੁਲਿਸ ਡਿਪਾਰਟਮੈਂਟ ਆ ਉਹ ਕਹਿੰਦੇ ਪਈ 100 ਤੋਂ ਵੱਧ ਜਿਹੜੇ ਪੁਲਿਸ ਆਫੀਸਰਸ ਆ ਉਹਨਾਂ ਨੂੰ ਹਾਇਰ ਕਰਨ ਜਾ ਰਹੀ ਹੈਗੀ ਆ, ਅਤੇ ਉਹ 3000 ਤੋਂ ਵੱਧ ਜਿਹੜਾ ਬੋਨਸ ਆ ਉਹ ਪੁਲਿਸ ਆਫੀਸਰਸ ਨੂੰ ਦੇਣਗੇ ਐਜ਼ ਏ ਟ੍ਰੇਨੀ। ਅਤੇ ਉਹ ਕਾਫੀ ਜਿਹੜੇ ਸੈਸ਼ਨ ਆ ਉਹ ਵੀ ਲਾ ਰਹੇ ਹੈਗੇ ਆ ਤਾਂ ਕਿ ਵੱਧ ਤੋਂ ਵੱਧ ਜਿਹੜੇ ਲੋਕ ਆ ਉਹ ਪੁਲਿਸ ਨੂੰ ਜੁਆਇਨ ਕਰਨ। ਉੱਥੇ ਦੀ ਜਿਹੜੀ ਲਾ ਇਨਫੋਰਸਮੈਂਟ ਟ੍ਰੇਨਿੰਗ ਫੈਸਿਲਿਟੀ ਹੈਗੀ ਆ 4646 ਕੈਲੀਫੋਰਨੀਆ ਐਵਨਿਊ 'ਤੇ ਹੈਗੀ ਆ, ਅਤੇ 3 ਦਸੰਬਰ ਤੋਂ ਜਿਹੜੀਆਂ ਉਹਨਾਂ ਦੀਆਂ ਐਪਲੀਕੇਸ਼ਨਾਂ ਉਹ ਨਹੀਂ ਲੈਣੀਆਂ ਸ਼ੁਰੂ ਕਰ ਦੇਣੀਆਂ ਹੈਗੀਆਂ ਜੀ। ਇੱਕ ਚੰਗਾ ਮੌਕਾ ਹੋਵੇਗਾ ਜਿਹੜਾ ਕੋਈ ਪੁਲਿਸ ਵਾਲੇ ਪਾਸੇ ਫੋਰਸ ਨੂੰ ਜਿਹੜਾ ਜੁਆਇਨ ਕਰਨਾ ਚਾਹੁੰਦਾ ਹੈ ਵੀ ਇਸ ਚੀਜ਼ ਦਾ ਜਿਹੜਾ ਉਹ ਫਾਇਦਾ ਲਵੇ। ਬੀਤੇ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ ਜਿਹੜਾ ਟੈਸਲਾ ਵਾਲਾ ਈਲਨ ਮਸਕ ਆ ਉਹਨਾਂ ਨੇ ਆਪਣਾ ਜਿਹੜਾ ਇੱਕ ਟਰੱਕ ਆ, ਸਾਈਬਰ ਟਰੱਕ ਆ, ਉਹ ਲਾਂਚ ਕੀਤਾ ਸੀ।
ਜਿਸ ਦੇ ਵਿੱਚ ਉਸਨੇ ਆਖਿਆ ਸੀਗਾ ਵੀ ਜਿਹੜਾ ਸਾਡਾ ਸਾਈਬਰ ਟਰੱਕ ਆ ਉਹ ਬੁਲਟ ਪ੍ਰੂਫ ਹੈਗਾ ਆ, ਅਤੇ ਜਿਹੜਾ ਬੰਦਾ ਉੱਥੇ ਆਇਆ ਸੀਗਾ ਅਤੇ ਉਹਨੂੰ ਕਿਹਾ ਸੀਗਾ ਵੀ ਮਾਰ ਇਹਦੇ ਉੱਤੇ ਰੋੜਾ ਅਤੇ ਪੱਥਰ ਮੈਟਲ ਦੀ ਬੋਲ ਮਾਰੀ ਅਤੇ ਸ਼ੀਸ਼ੇ ਜਿਹੜੇ ਉੱਤੇ ਨਾਲ ਦੇ ਨਾਲ ਟੁੱਟ ਗਏ ਅਤੇ ਕਾਫੀ ਅੰਬੈਰਸਮੈਂਟ ਦਾ ਜਿਹੜਾ ਸਾਹਮਣਾ ਆ ਉਸ ਨੂੰ ਉਸ ਟਾਈਮ ਦੇ ਉੱਤੇ ਕਰਨਾ ਪਿਆ। ਪਰ ਕਹਿੰਦੇ ਉਸ ਦੇ ਬਾਵਜੂਦ 2 ਲੱਖ ਲੋਕਾਂ ਨੇ ਇਸ ਸਾਈਬਰ ਟਰੱਕ ਦੇ ਪ੍ਰੀ ਆਰਡਰ ਜਿਹੜੇ ਉਹ ਦੇ ਦਿੱਤੇ ਨੇ। ਇਲਨ ਮਸਕ ਨੇ ਅੱਜ ਟਵੀਟ ਕਰਕੇ ਜਿਹੜੇ ਇਸ ਦੇ ਬਾਰੇ ਉਹ ਜਾਣਕਾਰੀ ਉਹ ਦਿੱਤੀ ਆ। ਵੈਸੇ ਰਿਫੰਡੇਬਲ $100 ਦੀ ਫੀਸ ਦੇ ਨਾਲ ਜਿਹੜਾ ਤੁਸੀਂ ਉਹ ਸਾਈਬਰ ਟਰੱਕ ਆ ਉਸ ਨੂੰ ਆਰਡਰ ਜਿਹੜਾ ਕਹਿੰਦੇ ਉਹਨਾਂ ਤੋਂ ਉਹ ਕਰ ਸਕਦੇ ਆ। ਇੱਕ ਇਹੀ ਹਰਜੋਤ ਸਿੰਘ ਜੀ ਕੰਪਨੀ ਆ ਜਿਸ ਦਾ ਆਰਡਰ ਤੁਸੀਂ ਔਨਲਾਈਨ ਗੱਡੀਆਂ ਦੇ ਉੱਤੇ ਮੋਸਟਲੀ ਕਰਦੇ ਆ। ਇਹਨਾਂ ਦੇ ਕੋਈ ਬਹੁਤੇ ਜਿਹੜੇ ਸ਼ੋਰੂਮ ਵਗੈਰਾ ਹੈ ਨਹੀਂ ਆ। ਰੀਜ਼ਨ ਇਹਨਾਂ ਦਾ ਇਹੀ ਆ ਵੀ ਬਾਕੀ ਜਿੱਦਾਂ ਕੰਪਨੀਆਂ ਦੇ ਜਿਹੜੇ ਲੋਟਸ ਹੁੰਦੇ ਆ ਵੱਖ-ਵੱਖ ਥਾਵਾਂ ਦੇ ਉੱਤੇ ਸੇਲਜ਼ਮੈਨ ਹੁੰਦੇ ਆ ਕਾਰਾਂ ਜਿਹੜੇ ਉਹ ਵੇਚਣ ਵਾਲੇ, ਅਤੇ ਉਹ ਉੱਥੇ ਇਹਨਾਂ ਦੀਆਂ ਗੱਡੀਆਂ ਜਿਹੜੀਆਂ ਉਹ ਵਿਕਦੀਆਂ ਨਹੀਂ ਆ, ਸਿੱਧੀਆਂ ਔਨਲਾਈਨ ਹੀ ਜਿਹੜੀਆਂ ਇਹਨਾਂ ਦੀਆਂ ਵਿਕਦੀਆਂ ਨੇ ਜੀ। ਕੁਝ ਸਮਾਂ ਪਹਿਲਾਂ ਤੁਸੀਂ ਜਿਹੜੀ ਖਬਰ ਸਾਂਝੀ ਕੀਤੀ ਸੀ ਵੀ ਜਿਹੜਾ ਥੈਂਕਸਗਿਵਿੰਗ ਆ ਉਹਦੇ 'ਤੇ ਜਿਹੜਾ ਮੌਸਮ ਆ ਕਾਫੀ ਖ਼ਰਾਬ ਹੋ ਸਕਦਾ, ਮੀਂਹ ਬਹੁਤ ਪੈ ਸਕਦਾ, ਹਵਾਵਾਂ ਕਾਫੀ ਆਉਣੀਆਂ ਆ ਬੇ ਏਰੀਏ 'ਚ। ਕੱਲ੍ਹ ਨੂੰ ਹੀ ਜਿਹੜਾ ਮੀਂਹ ਪੈਣਾ ਸ਼ੁਰੂ ਹੋ ਸਕਦਾ ਹੈਗਾ ਟਿਊਜ਼ਡੇ ਤੋਂ ਹੀ। ਅਤੇ ਹੁਣ ਜਿਹੜੀ ਮੈਸੀ ਪਰੇਡ ਹੁੰਦੀ ਆ ਥੈਂਕਸਗਿਵਿੰਗ ਦੇ ਉੱਤੇ, ਉਹਦੇ ਵਿੱਚ ਜਿਹੜੇ ਬਹੁਤ ਵੱਡੇ ਵੱਡੇ ਜਿਹੜੇ ਬਲੂਨ ਆ ਉਸ ਸ਼ੋਅ ਕੀਤੇ ਜਾਂਦੇ ਆ। ਕਹਿੰਦੇ ਵੀ ਉਹਨਾਂ ਨੂੰ ਵੀ ਜਿਹੜਾ ਆ ਡਾਊਨ ਕੀਤਾ ਜਾ ਸਕਦਾ ਕਿਉਂਕਿ ਜਿਹੜੀਆਂ ਹਵਾਵਾਂ ਆ ਉੱਥੇ ਵੀ ਬਹੁਤ ਤੇਜ਼ ਚੱਲਣਗੀਆਂ। 34 ਮਾਈਲਸ ਪਰ ਆਵਰ ਦੇ ਹਿਸਾਬ ਨਾਲ ਚੱਲ ਸਕਦੀਆਂ ਹੈਗੀਆਂ, ਜਿਹਦੇ ਨਾਲ ਫਿਰ ਕੋਈ ਨਾ ਕੋਈ ਨੁਕਸਾਨ ਹੋ ਸਕਦਾ। ਸੋ ਉਹਨੂੰ ਦੇਖਦੇ ਹੋਏ ਕਹਿੰਦੇ ਵੀ ਇਹ ਪਹਿਲੀ ਵਾਰੀ ਹੋਊਗਾ ਜੇ ਇੰਨੀਆਂ ਤੇਜ਼ ਹਵਾਵਾਂ ਚੱਲੀਆਂ। 1971 ਤੋਂ ਬਾਅਦ ਜਿਹੜੇ ਇਹ ਬਲੂਨ ਆ ਉਹਨਾਂ ਨੂੰ ਇਸ ਪਰੇਡ ਦੇ ਵਿੱਚ ਸ਼ਾਮਲ ਨਹੀਂ ਕੀਤਾ ਜਾਊਗਾ। ਜੀ ਬਿਲਕੁਲ, ਇਹ ਕਾਫੀ ਜਿਹੜੀ ਹਰ ਵਰੇ ਜਿਹੜੀ ਆ ਇਹ ਪਰੇਡ ਆ ਮੇਸੀਜ਼ ਦੀ ਜਿਹੜੀ ਥੈਂਕਸਗਿਵਿੰਗ ਪਰੇਡ ਆ ਨਿਊਯਾਰਕ ਦੇ ਵਿੱਚ ਉਹ ਹੁੰਦੀ ਹੈਗੀ ਆ। ਸੋ ਦੇਖਦੇ ਹਾਂ ਇਸ ਵਾਰ ਜਿਹੜਾ ਕਿੱਦਾਂ ਦਾ ਰਹੇਗਾ। ਮੈਨੂੰ ਲੱਗਦਾ ਮੌਸਮ ਨੇ ਇਸ ਵਾਰ ਕਾਫੀ ਜਿਹੜੇ ਲੋਕਾਂ ਦੀ ਖੁਸ਼ੀ ਦੇ ਉੱਤੇ ਕਹਿ ਲਓ ਵੀ ਮੀਂਹ ਜਿਹੜਾ ਪਾਣੀ ਉਹ ਫੇਰਨਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਜਿਹੜੀ ਆ ਰਹੀ ਆ ਮਾਰਥਾ ਵਿਨਿਆਰਡ ਦੇ ਕੋਸਟ ਦੇ ਨਜ਼ਦੀਕ ਕਹਿੰਦੇ ਕੁਛ ਚਿਰ ਪਹਿਲਾਂ ਜਿਹੜੀ ਇੱਕ ਬੋਟ ਸੀਗੀ, ਕਸ਼ਤੀ ਸੀਗੀ, ਉਹ ਕੈਪਸਾਈਜ਼ ਹੋ ਗਈ, ਉਲਟ ਗਈ ਸੀ, ਡੁੱਬ ਗਈ ਸੀ, ਜਿਸ ਦੇ ਵਿੱਚ ਇੱਕ ਫਿਸ਼ਰਮੈਨ ਜਿਸ ਦੇ ਵਿੱਚ 3-4 ਜਾਣੇ ਜਿਹੜੇ ਉਹਨਾਂ ਦੇ ਡੁੱਬਣ ਦਾ ਖਦਸ਼ਾ ਜਿਹੜਾ ਪ੍ਰਗਟ ਕੀਤਾ ਗਿਆ ਸੀਗਾ। US ਕੋਸਟ ਗਾਰਡ ਨੂੰ ਕਹਿੰਦੇ ਡਿਸਟਰੈਸ ਸਿਗਨਲ ਜਿਹੜਾ ਆ ਉਹ ਕੱਲ੍ਹ ਦੁਪਹਿਰੀ ਜਿਹੜਾ ਉਹ ਮਿਲਿਆ ਵੀ ਇੱਕ ਜਿਹੜੀ ਕਸ਼ਤੀ ਆ ਉਹ ਫਲਿੱਪ ਜਿਹੜੀ ਉਹ ਕਰ ਗਈ ਸੀਗੀ, ਅਤੇ ਉਸ 'ਤੇ ਜਿਹੜੇ ਉਹ ਪਹੁੰਚੇ, ਰੈਸਕਿਊ ਜਿਹੜੇ ਉਹਨਾਂ ਨੇ ਕੀਤਾ, ਅਤੇ ਇੱਕ ਜਿਹੜਾ ਫਿਸ਼ਰਮੈਨ ਸੀਗਾ ਉਸ ਨੂੰ ਉਹਨਾਂ ਨੇ ਜਿਹੜਾ ਉਹ ਬਚਾ ਲਿਆ ਸੀਗਾ। ਪਰ ਉਸ ਦੇ ਨਾਲ ਜਿਹੜੇ 3 ਹੋਰ ਲੋਕ ਆ ਜਿਹੜੇ ਉਸ ਕਸ਼ਤੀ ਦੇ ਵਿੱਚ ਨਾਲ ਸਵਾਰ ਸੀਗੇ ਉਹ ਜਿਹੜੇ ਅਜੇ ਵੀ ਲਾਪਤਾ ਦੱਸੇ ਜਾਂਦੇ ਨੇ। ਜਿਹੜਾ ਕੋਸਟ ਗਾਰਡ ਆ ਉਹਨਾਂ ਨੇ ਇਸ ਰਾਹਤ ਕਾਰਜ ਲਈ ਇੱਕ ਹੈਲੀਕਾਪਟਰ ਦੇ 2 ਹੋਰ ਕਸ਼ਤੀਆਂ ਦਾ ਜਿਹੜਾ ਇਸਤੇਮਾਲ ਕੀਤਾ ਸੀਗਾ, ਪਰ ਹਾਲ ਦੀ ਘੜੀ ਵੀ ਜਿਹੜੇ ਆ ਕੁਛ ਲੋਕ ਉਹ ਲਾਪਤਾ ਦੱਸੇ ਜਾ ਰਹੇ ਨੇ। ਜੀ ਅਗਲੀ ਖਬਰ ਜਿਹੜੀ ਬਿਜ਼ਨਸ ਦੇ ਨਾਲ ਰਿਲੇਟਡ ਆ ਜੇ ਉਹ ਸਾਂਝੀ ਕਰਦੇ ਜਾਈਏ, ਕਹਿੰਦੇ ਜਿਹੜੇ ਬਰਨਾਰਡ ਅਰਨੌਲਟ ਹੈਗੇ ਆ ਉਹ CEO LVMH ਕੰਪਨੀ ਦੇ ਹੈਗੇ ਆ। ਉਹ ਕਹਿੰਦੇ ਵੀ ਦੁਨੀਆ ਦੇ 2 ਜਿਹੜੇ ਸਭ ਤੋਂ ਅਮੀਰ ਬੰਦੇ ਹੈਗੇ ਜੈਫ ਬੀਜ਼ੋਸ ਜਿਹੜੇ ਐਮਾਜ਼ੋਨ ਦੇ ਅਤੇ ਬਿਲ ਗੇਟਸ ਜਿਹੜੇ ਮਾਈਕਰੋਸਾਫਟ ਦੇ, ਉਹਨਾਂ ਨਾਲੋਂ ਵੱਧ ਜਿਹੜੇ ਅਮੀਰ ਹੋ ਸਕਦੇ ਆ ਆਉਣ ਵਾਲੇ ਦਿਨਾਂ 'ਚ। ਕਹਿੰਦੇ ਵੀ ਉਹਨਾਂ ਦੀ ਜਿਹੜੀ ਨੈੱਟ ਵਰਥ ਆ ਹੁਣ $106 ਬਿਲੀਅਨ ਆਲਰੇਡੀ ਹੈਗੀ ਆ, ਅਤੇ ਉਹਨਾਂ ਦੇ ਜਿਹੜੇ ਸਟਾਕ ਆ ਅੱਜ ਕਹਿੰਦੇ 1% ਤੋਂ ਵੱਧ ਕਾਫੀ ਉੱਪਰ ਗਏ ਹੈਗੇ ਆ। ਸੋ ਮਾਈਕਰੋਸਾਫਟ ਦੇ ਜਿਹੜੇ CEO ਹੈਗੇ ਆ ਉਹਨਾਂ ਦੀ ਨੈੱਟ ਵਰਥ ਅੱਜ ਦੀ ਡੇਟ 'ਚ $107 ਬਿਲੀਅਨ ਆ, ਅਤੇ ਕਹਿੰਦੇ ਵੀ ਇਸ ਤੋਂ ਜਿਹੜੇ ਜੈਫ ਬੀਜ਼ੋਸ ਆ ਉਹਨਾਂ ਦੀ $100 ਬਿਲੀਅਨ ਦੇ ਕਰੀਬ ਆ, ਅਤੇ ਵਰਕਸ਼ਾਇਰ ਹਾਥਵੇਜ਼ ਦੇ CEO ਵਾਰਨ ਬਫੇ ਜਿਹੜੇ ਆ ਉਹਨਾਂ ਕੋਲ $86 ਬਿਲੀਅਨ ਦੀ ਨੈੱਟ ਵਰਥ ਆ, ਅਤੇ ਮਾਰਕ ਜ਼ਕਰਬਰਗ ਜਿਹੜੇ ਫੇਸਬੁੱਕ ਦੇ CEO ਆ ਉਹਨਾਂ ਕੋਲ $75 ਬਿਲੀਅਨ ਦੀ ਜਿਹੜੀ ਨੈੱਟ ਵਰਥ ਆ। ਅਤੇ ਹੁਣ ਕਹਿੰਦੇ ਵੀ ਆਉਣ ਵਾਲੇ 1-2 ਦਿਨਾਂ ਦੇ ਵਿੱਚ ਜਿਹੜੇ ਬਰਨਾਰਡ ਅਰਨੌਲਟ ਆ ਉਹ ਇਹਨਾਂ ਸਾਰਿਆਂ ਤੋਂ ਵੱਧ ਅਮੀਰ ਹੋ ਸਕਦੇ। ਦੱਸ ਜਾਈਏ ਵੀ ਇਹ ਜਿਹੜਾ LVMF ਜਿਹੜਾ ਲੂਈ ਵਿਟੌਨ ਵਾਲੇ ਜਿਹੜੇ ਹੈਗੇ ਆ ਇੱਕ ਕਾਫੀ ਮਹਿੰਗਾ ਜਿਹੜਾ ਬ੍ਰਾਂਡ ਆ, ਇਹਨਾਂ ਦੇ ਕੱਪੜਿਆਂ ਤੋਂ ਲੈ ਕੇ ਹੋਰ ਕਈ ਕੁਛ ਜਿਹੜਾ ਵਿਕਦਾ। ਇਹਨਾਂ ਨੇ ਟਿਫਨੀ ਜਿਹੜਾ ਇੱਕ ਡਾਇਮੰਡ ਵਾਲਾ ਸੈਲਰਸ ਜਿਹੜੇ ਹੈਗੇ ਆ ਜਾਂ ਕਹਿ ਲਓ ਵੀ ਜਿਊਲਰੀ ਵਾਲੇ ਆ,
ਉਹਨਾਂ ਨੂੰ ਖਰੀਦਣ ਦੀ ਜਿਹੜੀ ਗੱਲ ਆ ਉਹ ਆਖੀ ਹੈ। ਸੋ ਉਹਨਾਂ ਦਾ ਮਰਜਰ ਜਿਹੜਾ ਸ਼ਾਇਦ ਹੋ ਰਿਹਾ, ਉਹਦੇ ਕਰਕੇ ਇਹਨਾਂ ਦਾ ਸਟਾਕ ਵੀ ਅੱਜ ਜਿਹੜਾ ਆ ਉਹ ਕਾਫੀ ਜਿਹੜਾ ਤਾਂ ਨੂੰ ਜਿਹੜਾ ਹਰਜੋਤ ਸਿੰਘ ਜੀ ਚੜ੍ਹਿਆ ਸੀ। ਅਤੇ ਇਸ ਪੂਰੀ ਚੀਜ਼ ਦੇ ਕਰਕੇ ਓਵਰਆਲ ਜਿਹੜੀ ਸਟਾਕ ਮਾਰਕੀਟ ਦੇ ਵਿੱਚ ਅੱਜ ਉਛਾਲ ਜਿਹੜਾ ਉਹ ਦੇਖਿਆ ਗਿਆ ਹੈਗਾ ਆ। ਤਕਰੀਬਨ 123 ਪੁਆਇੰਟ ਜਿਹੜਾ ਇਸ ਟਾਈਮ ਡਾਓ ਜੋਨਸ ਆ ਉੱਤੇ ਚੱਲ ਰਿਹਾ, 28,000 ਦੇ ਆંકੜੇ ਦੇ ਬਿਲਕੁਲ ਕਰੀਬ ਜਿਹੜਾ ਉਹ ਪਹੁੰਚਿਆ ਹੋਇਆ ਆ। ਜੀ ਅਗਲੀ ਖਬਰ ਵੱਲ ਚੱਲੀਏ, ਜਿਹੜੀ ਨਿਊ ਜਰਸੀ ਤੋਂ ਆ ਰਹੀ। ਨਿਊ ਜਰਸੀ ਦੇ ਵਿੱਚ ਨਿਊ ਜਰਸੀ ਦੇ ਜਿਹੜੇ ਸਿੱਖ ਆ ਉਹਨਾਂ ਨੇ 550ਵੀਂ ਜਿਹੜੀ ਹੈਗੀ ਆ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਉਹਨਾਂ ਨੇ ਮਨਾਇਆ, ਅਤੇ ਉਹਦੇ ਵਿੱਚ ਨਿਊ ਜਰਸੀ ਦਾ ਜਿਹੜਾ ਗਵਰਨਰ ਆ ਫਿਲ ਮਰਫੀ ਉਹਨੂੰ ਵੀ ਸੱਦਿਆ, ਅਤੇ ਉਹ ਦਸਤਾਰ ਸਜਾ ਕੇ ਗੁਰੂ ਘਰ ਦੇ ਵਿੱਚ ਗਿਆ ਅਤੇ ਪੂਰੀ ਉਸਨੇ ਫਤਿਹ ਗਜਾਈ। ਅਤੇ ਉਸਨੇ ਕਿਹਾ ਵੀ ਜਿਹੜੀ ਮੇਰੀ ਸਟੇਟ ਦੇ ਵਿੱਚ ਜਿਹੜੇ ਸਿੱਖ ਆ ਉਹਨਾਂ ਨੇ ਬਹੁਤ ਤਰੱਕੀ ਕੀਤੀ ਆ, ਇਹ ਇੱਕ ਤਰ੍ਹਾਂ ਨਾਲ ਵਾਈਬਰੈਂਟ ਜਿਹੜੀ ਕਮਿਊਨਿਟੀ ਹੈਗੀ ਆ। ਅਤੇ ਇਹ ਵੀ ਦੱਸਦੀ ਜਾਈਏ ਸਰੋਤਿਆਂ ਨੂੰ ਵੀ ਪਹਿਲਾ ਅਮਰੀਕਨ ਸਿੱਖ ਅਮਰੀਕਨ ਅਟਾਰਨੀ ਜਨਰਲ ਜੇ USA ਦੇ ਵਿੱਚ ਹੈਗਾ ਆ ਗੁਰਵੀਰ ਸਿੰਘ ਗਰੇਵਾਲ, ਉਹ ਨਿਊ ਜਰਸੀ ਸਟੇਟ ਦਾ ਹੀ ਹੈਗਾ ਆ। ਸੋ ਇਹ ਫਿਲ ਮਰਫੀ ਜਿਹੜੇ ਆ ਸਿੱਖਾਂ ਦੇ ਕਾਫੀ ਲਾਗੇ ਜਿਹੜੇ ਮੰਨੇ ਜਾਂਦੇ ਆ। ਜੀ, ਅਤੇ ਹਰਜੋਤ ਸਿੰਘ ਜੀ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਜਿਹੜਾ ਉਹ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਜਿਹੜੇ ਸਰੋਤਿਆਂ ਨੂੰ ਜਿਹੜਾ ਉਹ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਤੇ ਸਿੰਘ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਭਨਾਂ ਨੂੰ ਪਿਆਰ ਸਤਿਕਾਰ ਸਨੀ ਕੀ ਜਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470